ਕੋਈ ਨਸ਼ਈ ਨਾ ਪਿਆ ਸੀ ਜੀ ਕਬਰਸਤਾਨ 'ਚ। ਸਮਝ ਆਂਦੀ ਮੇਰੀ ਗੱਲ ਦੀ? नहीं ये वाली नहीं है। ਇਦਾਂ ਤਾਂ ਕਰੀ ਜਾਓ ਨਾ, ਮੈਨੂੰ ਤਾਂ ਹੌਸਲਾ ਰਹੇ। मनु ना मैं इतना हैप्पी हो रहा ना मैं भी दूसरे मुल्क के व्लॉगर मारे मुल्क में आए, मारा गांव दिखा रहे, मारा पाकिस्तान दिखा रहे, हर वाह भी खुश हैं। बड़ा मनु ना मेरा सीना चौड़ा हो रहा किथे हो रहा इस तरह नहीं कि बाकी हाँ कर दे ऐसा गल की ਤਾਂ ਤੈ ਮੈਂ ਵੜ ਜਾ। ਇੱਥੇ ਨਾ 12 ਵਾਲੀ ਗੱਡੀ ਆਈ 1 ਵਜੇ, ਬੰਦਾ ਭੱਜ ਕੇ ਚੜਨ ਲੱਗਾ, ਅੱਗੋਂ ਟੀਟੀ ਨੇ ਰੋਕਤਾ। ਉਹ ਕਹਿੰਦਾ ਵੀ ਮੇਰੇ ਕੋਲ ਟਿਕਟ ਆ। ਉਹ ਕਹਿੰਦਾ ਇਹ ਕੱਲ ਵਾਲੀ ਆਈ ਆ। तू आज वाली समझ, साढ़े तक ये हालात है। अच्छा यो मारे कन्नी यो आप भी हम बाहर भी पका लेवा, बाहर खा लेवा, हरियाणवी हो गई। ने ना मुंडा घल्लिया ਸਕੂਲ ਤੇ ਉਹਨੂੰ ਤੌਲੀਆ ਦੇ ਕੇ ਭੇਜਿਆ। अच्छा ਉਹ ਸਕੂਲੋਂ ਜਦੋਂ ਮੁੜ ਗਿਆ ਤੇ ਬਸਤਾ ਖਾਲੀ ਬਈ ਤੌਲੀਆ ਹੈ ਨਹੀਂ। ਉਹ ਚਲੀ ਗਈ ਅਗਲੇ ਦਿਨ ਸਕੂਲੇ ਲੜਨ ਵਾਸਤੇ। ਕਹਿੰਦੀ ਵੀ ਤੁਹਾਡਾ ਇੰਨੀ ਤੁਹਾਡੀ ਫੀਸ ਆ ਤੇ ਆਹ ਮਤ ਦੰਨੇ ਤੁਸੀਂ ਨਿਆਣਿਆਂ ਨੂੰ ਵੀ ਤੌਲੀਆ ਕਿਸੇ ਨੇ ਚੋਰੀ ਕਰ ਲਿਆ, ਵੀ ਇੱਥੇ ਚੋਰੀਆਂ ਸਿਖਾਣੇ। ਉਹ ਜਿਹੜਾ ਸਕੂਲ ਦਾ ਹੈਡ ਮਾਸਟਰ ਸੀ ਉਹ ਕਹਿੰਦਾ ਜੀ ਤੌਲੀਏ ਦੀ ਕੋਈ ਨਿਸ਼ਾਨੀ ਦੱਸੋ ਵੀ ਖਬਰੇ ਅਸੀਂ ਲੱਭ ਹੀ ਲਈਏ। ਉਹ ਕਹਿੰਦੀ ਉਹਦੇ ਨੁੱਕਰ ਤੇ ਪੀਸੀ ਹੋਟਲ ਲਿਖਿਆ। ਉਹਨਾਂ ਵਿੱਚ ਤਾਂ यहाँ पे इस्लामाबाद लाहौर में यहाँ तो बिल्कुल ही एक्सपेक्टेड नहीं था गाँव में आऊंगा। ਨਹੀਂ ਇੱਥੇ ਤੁਹਾਨੂੰ ਬੜਾ ਪਿਆਰ ਮਿਲੂਗਾ। ਹਾਲੇ ਨਾ ਅਸੀਂ ਦੱਸਿਆ ਨਹੀਂ ਬਹੁਤਾ ਕਿਉਂ ਪਤੀਲੇ ਏਡੇ ਏਡੇ ਚੜਾਏ ਉਹ ਬਹੁਤੇ ਵੱਡੇ ਤੇ ਜੇ ਇੱਥੇ ਦੱਸਦੇ ਤੁਹਾਨੂੰ ਲੋਕ ਬਹੁਤ ਦੇਖਦੇ ਇੱਥੇ। थैंक यू सो मच। ਹਾਂਜੀ अस्सलाम वालेकुम ਸਾਰੇ ਦੋਸਤਾਂ ਨੂੰ। ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਆ। ਖਲੋਤੇ ਮੇਰੇ ਪਿੰਡ ਦੇ ਲਾਗੇ ਹੀ ਆ, ਜਿੱਥੇ ਮੇਰਾ ਪੁਰਾਣਾ ਘਰ ਵੀ ਆ ਤੇ ਆਫਿਸ ਵੀ ਆ। ਵੈਸੇ ਤੇ ਪੁਰਾਣਾ ਘਰ ਪਿੰਡ ਵਾਲਾ, ਲੇਕਿਨ ਇੱਥੇ ਸ਼ਹਿਰ ਵਾਲਾ ਵੀ ਆ। ਤੇ ਭਾਈ ਸਾਹਿਬ ਨਾਲ ਅੱਜ ਸਾਨੂੰ ਤੀਸਰਾ ਚੌਥਾ ਦਿਨ ਘੁੰਮਦੇ ਆ ਤੇ ਇੱਥੇ ਬਣਦਾ ਸੀ ਘਰ ਮੇਰਾ। ਮੈਂ ਆਇਆ ਦੁਬਈੋਂ ਆਇਆ ਮਹੀਨੇ ਕੁ ਬਾਅਦ ਨਾ। अच्छा ਤੇ ਆਉਂਦੇ ਮੈਂ ਤੁਹਾਡੇ ਉਧਰ ਚਲਾ ਗਿਆ, ਘਰ ਵੇਖਣ ਵੀ ਨਹੀਂ ਆਇਆ। अच्छा हुण आए हो, अज ही आए हो? ਤੇ ਮੈਂ ਕਿਹਾ ਜਰਾ ਵੇਖ ਲੈ ਮਿਸਤਰੀ ਕੀ ਕਰਨ ਕੀ ਡੇ ਆ। मिस्त्री तो लभे नहीं अज। ਹਾਂ ਕਿਉਂਕਿ ਮੈਂ ਦਿੱਤਾ ਨਾ ਵਿਦ ਮਟੀਰੀਅਲ ਦੀ ਠੇਕਾ ਅੱਛਾ। ਇਹ ਗ੍ਰੇਡ ਪਲੱਸ ਦਾ, ਕਿਉਂਕਿ ਮੈਂ ਇੱਥੇ ਹੁੰਦਾ ਨਹੀਂ। ਫਿਰ ਉਹ ਕੌਣ ਇਹਨਾਂ ਨੂੰ ਕੋਈ ਆਖੇ ਰੇਤ ਕੋ ਬਜਰੀ ਕੋਈ ਇਹ ਕੋ छुट्टी पे ਹਾਂ ਛੁੱਟੀ ਤੇ ਛੁੱਟੀ ਤੇ। ਤੇ ਅਸੀਂ ਜਾਣਾ ਅੱਜ ਲੈਲਪੁਰ, ਇਹਨਾਂ ਨੂੰ ਵਿਖਾਉਣਾ ਪਹਿਲਾਂ, ਫਿਰ ਆਪਾਂ ਇਹਨਾਂ ਦੇ ਕੱਪੜੇ ਲੈਣੇ ਆ, ਸੂਟ ਪਾਕਿਸਤਾਨੀ ਸਵਾਉਣੇ ਆ, ਫਿਰ ਅੰਜਮ ਸਰੋਏ ਕੋ ਜਾਣਾ। ਅੱਜ ਸਾਡਾ ਸਫ਼ਰ ਇੱਧਰ ਦਾ ਰਹਿਣਾ ਤੇ ਇਹਨੂੰ ਸਵਾਉਣਾ ਅੱਜ ਅਸੀਂ ਮੱਛਰ ਦੇ ਵਿੱਚ ਨਾ। मैं बाजू तैयार करके आया हूँ पूरी अपनी, फुल बाजू। नहीं अगर मच्छर आएंगे तो क्या करना? पाथी जला लेंगे। हाँ मच्छर पाथियां दवाई दे चलाउणियां। चलिए फिर हुण चलिए भाजी। ਚਲੋ ਹੁਣ ਉਹ ਲੈ ਆ ਡਿੱਗ ਪੈਣ ਲੱਗਾ ਸੀ। ਵੈਸੇ ਤਾਂ ਮੇਰੇ ਘਰ ਦੇ ਅੱਗੇ ਆ ਵੀ ਲੋਨ ਹੈ ਵਾ ਬੜਾ ਵਧੀਆ, ਲੇਕਿਨ ਮੈਂ ਇੱਕ ਲੈਦਾ ਵੀ ਆਪਣੇ ਘਰ ਦੇ ਨਾਲ ਉਹ ਵੀ ਲੋਨ ਬਣਾਉਣ ਡਿਆ ਵੀ ਆਉਣ ਜਾਣ। ਜਿਵੇਂ ਅੱਜ ਆਏ ਸੀ ਦੋਸਤ, ਫਿਰ ਆਉਣ ਜਾਣ ਵਾਲੇ ਹੋਣ ਜਾਂ ਬਾਹਰ ਧੁੱਪੇ ਧੱਪੇ ਬਹਿ ਰਹਿੰਦਾ। ਹਾਂ ਖੁੱਲਾ ਡੁੱਲਾ ਬਣਾਉਣ ਡਿਆ। ਆ ਪਾਰਕ ਪੂਰੇ ਦਾ ਪੂਰਾ ਭਾਜੀ, ਆ ਤਾਂ ਸਾਰੇ ਆ ਪੂਰਾ ਆਪਣੇ ਕੋਈ ਆ, ਜਿੱਥੇ ਆਪਾਂ ਹੋਏ ਉੱਥੇ ਕਿੰਨੇ ਆਉਣਾ ਹੋਰ। ਇੱਥੇ ਸਾਰੀਆਂ ਕੁਰਸੀਆਂ ਲਾਈਆਂ, ਹੁਣ ਮੰਜੇ ਡਾਏ ਹੋਣੇ ਇੱਥੇ। ਚਲੋ ਜੀ ਚੱਲਦੇ ਹੁਣ ਆਪਾਂ ਪਹਿਲਾਂ ਲੈਲਪੁਰ ਇਹਨਾਂ ਨੂੰ ਵਿਖਾ ਲਈਏ, ਘੰਟਾ ਘਰ ਵਿਖਾ ਲਈਏ, ਉੱਥੋਂ ਕੁਝ ਇਹਨਾਂ ਦੇ ਪਾਕਿਸਤਾਨੀ ਸੂਟ ਸਵਾਉਣੇ ਉਹ ਸਵਾਉਣੇ ਦੇ ਕੇ ਤੇ ਫਿਰ ਆਪਾਂ ਜਾਣਾ ਅੰਜਮ ਵਾਲੇ ਪਾਸੇ। ਅੰਜਮ ਸਰੋਇਆ ਤੁਹਾਡੇ ਘੰਟਾ ਘਰ ਹੈ ਨਾ, ਸਾਡੇ ਫਾਜ਼ਿਲਕਾ ਸੇਮ ਉਦਾਂ ਦਾ ਘੰਟਾ ਘਰ ਹੈ। ਫੈਸਲਾਬਾਦ ਨਹੀਂ ਸੇਮ ਨਹੀਂ ਹੋ ਸਕਦਾ ਕਹਿੰਦੇ ਆ, ਬਾਕੀ ਦੇਖ ਕੇ ਦੱਸੂਗਾ ਮੈਂ। ਨਹੀਂ ਬਣਿਆ ਸੇਮ ਆ, ਲੇਕਿਨ ਇਹ ਬਣਿਆ ਵਾ ਜਿਸ ਤਰ੍ਹਾਂ ਜਿਹੜਾ ਯੂਕੇ ਦਾ ਮੈਪ ਆ ਨਾ, ਉਹ ਸੇਮ ਉੱਤੋਂ ਤੁਸੀਂ ਬਰਡ ਵੀ ਵੇਖੋਗੇ ਸੇਮ ਉਹ ਮੈਪ। ਅੱਛਾ ਤੇ ਇਹਨੇ ਜਿਹੜਾ ਘੰਟਾ ਘਰ ਉਹਨੂੰ 8 ਬਾਜ਼ਾਰ ਉੱਥੋਂ ਹੀ ਨਿਕਲਦੇ ਇੱਕੋ ਜਿਹਾ ਫਾਜ਼ਿਲਕਾ। ਅੱਛਾ ਉਹਦੀਆਂ ਸਾਰੀਆਂ 7-8 ਗਲੀਆਂ, ਮਤਲਬ ਜਿਹੜੀ ਮਰਜ਼ੀ ਗਲੀ ਵੜ ਜਾਓ ਤੁਸੀਂ ਘੰਟਾ हाँ ये भी अच्छे सेम है थे। ਆ जाओ। अब नमन भैया बनाएंगे अपना शलवार कमीज पाकिस्तानी सूट। भाजी जैसे मैं पतला हूँ तो वो जो सलवार आएगी उसमें क्या कहते हैं वो ज्यादा खुली डुल्ली तो नहीं होगी? नहीं है तुम्हारे साइज के हिसाब से होगी उतना वो रेट कम भी हो जाता है ना, घेरा जो इसका है। तो क्या कमजोर बंदे से सलवार कमीज पहनते नहीं है? कहते हैं वो अच्छी लगे दिखने में, वो पहन तो कुछ भी हो। अच्छी लगेगी भाई। अच्छा नवदीप ने भी नाप दे लिया ते आना मेरा उर्दू च ना लिखा ना लिखो। बिल्कुल सही है जी। पता नहीं नहीं तुझे अली भी गलत लिखा, अली भी गलत ना, तो नावदीप लिखता। हाँ लो भी नमन भैया घूम रहे हैं घंटा घर। नायलपुर का जो घंटा घर है वो देख रहे हैं, शॉपिंग करने के लिए जा रहे हैं। नमन भैया कैसा लगा आपको घंटा घर और इसकी मार्केट किस तरह की है?
ये 8 घंटा घर इसी को 8 बाजार हैं जो इसी घंटा घर के में आके मिलते सभी। ਸਾਨੂੰ ਸਾਡਾ ਫਾਜ਼ਿਲਕਾ ਲੱਗ ਰਿਹਾ ਮੈਨੂੰ ਤੇ अच्छा फाजिल ਸਾਡਾ ਫਾਜ਼ਿਲਕਾ ਹੈ ਬਿਲਕੁਲ ਐਂ ਹੀ ਉਹਦੇ ਗਲੀਆਂ ਆਉਂਦੀਆਂ ਚਾਰੇ ਪਾਸਿਓਂ ਸ਼ਾਇਦ ਇੱਕ ਕਚਹਿਰੀ ਵਾਲੀ ਰੋਡ ਵੀ ਹੈਗੀ ਆ ਜਿਵੇਂ ਤੁਹਾਡੇ ਕਚਹਿਰੀ ਬਾਜ਼ਾਰ ਹਾਂ ਆ ਰੇਲ ਬਾਜ਼ਾਰ ਇਧਰ ਸਾਡੇ इधर रेलवे स्टेशन है तांगा ਆ ਇਧਰ ਸਾਡੇ ਵੀ ਐ ਨੇੜੇ ਹੀ ਆ ਰੇਲਵੇ ਸਟੇਸ਼ਨ ਹੈ ਘੰਟਾ ਘਰ ਤੋਂ ਨਿਕਲ ਕੇ ਗਾਂ ਰੇਲਵੇ ਸਟੇਸ਼ਨ हाँ हुण ਉਹ ਕਾਰਖਾਨਾ ਬਾਜ਼ਾਰ ਇਧਰ ਕਾਰਖਾਨੇ ਲੱਗੇ ਆ ਨਾ ਪੁਰਾਣੇ ਹੁੰਦੇ ਸੀ ਹਾਂ ਤਾਂ ਕਰਕੇ ਉਹਦਾ ਨਾਂ ਕਾਰਖਾਨਾ ਹੁਣ ਉੱਥੇ 8 ਹੈ ਗਲੀਆਂ ਕਿ ਨਹੀਂ ਮੈਨੂੰ ਦਿਮਾਗ 'ਚ ਨਹੀਂ ਆ ਰਹੀਆਂ ਪਰ ਹੈ ਬਿਲਕੁਲ ਇਦਾਂ ਹੀ ਗਲੀਆਂ ਆ ਕੇ ਘੰਟਾ ਘਰ ਤੇ ਮਿਲ ਜਾਂਦੀਆਂ ਔਰ ਘੰਟਾ ਘਰ ਵੀ ਇਦਾਂ ਦਾ ਹੀ ਹੈ ਜਮਾ ਹਾਂ ਇਧਰ ਇਹਦੇ ਸਰਾਊਂਡਿੰਗ ਆ ਮੈਂ ਦੱਸਣਾ ਚਾਹਾਂ ਉਹ ਜਿਹੜੀ ਬਿਲਡਿੰਗ ਆ ਹਾਂ ਇਹ ਜਿੰਨੀਆਂ ਵੀ ਆਜ਼ਾਦੀ ਦੀਆਂ ਤਹਿਰੀਕਾਂ ਸ਼ੁਰੂ ਹੋਈਆਂ ਇਸ ਸ਼ਹਿਰ ਤੋਂ ਇਸ ਚੌਕ 'ਚ ਸ਼ੁਰੂ ਹੋਈਆਂ ਅੱਛਾ ਜਿਹੜੀਆਂ ਆਪਣਿਆਂ ਦੀਆਂ ਭਗਤ ਸਿੰਘ ਹੁਣਾਂ ਦੀਆਂ ਹਾਂ ਜਿਹੜੇ ਵੀ ਉਹਨਾਂ ਦਾ ਮਤਲਬ ਕਿਸਾਨ ਜਥੇਬੰਦੀਆਂ ਦੀਆਂ ਜ਼ਿਆਦਾ ਸਾਰੀਆਂ ਤਹਿਰੀਕਾਂ ਇੱਥੇ ਸ਼ੁਰੂ ਹੋਈਆਂ ਅੱਛਾ ਹਾਂ ਆਹ ਇੱਕ ਮਿੰਟ ਹੋ ਲੋ ਵੀ ਆ ਗਿਆ ਤਨਵੀਰ ਕੋਲ ਘੰਟਾ ਘਰ ਅਲ ਫੈਸਲ ਸਿਲਕ ਸੈਂਟਰ ਸੂਟ ਬੜੇ ਮਹਿੰਗੇ ਦਿੰਦੇ ਯਾਰ ਨਹੀਂ 4 ਮੀਟਰ ਲੱਗਦਾ ਸੂਟ 4 ਆਸਦ ਭਾਈ ਦਾ 4.5 ਲੱਖ ਬਸ ਇਹ ਤਾਂ 4 ਤੋਂ ਵੀ ਘੱਟ ਦੇ ਭਾਵੇਂ ਇਹ ਮੈਂ ਸਾਢੇ ਤਿੰਨ ਦੇ ਦਿਓ। ਢਾਈਆਂ ਚ ਬਣ ਜਾਣਾ ਇਹ ਢਾਈ ਜ਼ਿਆਦਾ ਹੋ ਗਏ ਲੋ ਬਈ ਸੂਟ ਇੱਕ ਇੱਕ ਲੈ ਕੇ ਚੈੱਕ ਕਰਨ ਵਾਸਤੇ ਦੇਤਾ ਕਿਉਂਕਿ ਕੱਲ ਦੀਵਾਲੀ ਆ ਤੇ ਆਂਦੇ ਵੀ ਨਵਾਂ ਸੂਟ ਪਾਈਦਾ ਨਵਾਂ ਪਾਉਂਦੇ ਨਾ ਹਾਂਜੀ ਨਵੇਂ ਕੱਪੜੇ ਹਾਂ ਇਹ ਨਵਦੀਪ ਇਹ ਜਿਹੜੇ ਇੱਥੇ ਬਾਜ਼ਾਰ ਹੈ ਨਾ ਪਹਿਲੋਂ ਪਾਰਟੀਸ਼ਨ ਤੋਂ ਪਹਿਲਾਂ ਹਾਂ ਇੱਥੇ ਪਾਰਟੀਸ਼ਨ ਤੋਂ ਪਹਿਲਾਂ ਹੁਣ ਵੀ ਵੈਸੇ ਕਾਰੋਬਾਰੀ ਹੈ ਬਹੁਤ ਪਹਿਲਾਂ ਤੇ ਹਿੰਦੂਜ਼ ਦੇ ਬਹੁਤ ਸਨ ਇੱਥੇ ਕਾਰੋਬਾਰ ਹਿੰਦੂਆਂ ਦੇ ਸਿੱਖਾਂ ਦੇ ਇਹ ਨਾਲ ਦੀ ਗਲੀ 'ਚ ਗੁਰਦੁਆਰਾ ਸਾਹਿਬ ਵੀ ਹੈ ਪੁਰਾਣਾ ਅੱਛਾ ਹੈਗਾ ਹੁਣ ਹਾਂ ਉੱਥੇ ਪੁਰਾਣਾ ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂ ਆ ਕੇ ਦੇਖਾਂਗੇ ਆਪਾਂ ਲੋ ਵੀ ਸੂਟ ਸਿਪਣੇ ਦੇ ਕੇ ਤੇ ਅਸੀਂ ਹੁਣ ਗੱਡੀ ਪਾਤੀ ਆ ਸਮੁੰਦਰੀ ਵੱਲ ਨੂੰ ਅਸੀਂ ਜਾਣਦੇ ਹੁਣ ਸਮੁੰਦਰੀ ਨਵਨ ਸਮੁੰਦਰੀ ਤਹਿਸੀਲ ਆ ਫੈਸਲਾਬਾਦ ਦੀ ਫੈਸਲਾਬਾਦ ਜਿਹੜਾ ਸਿਟੀ ਹੈ ਦੀ ਤਹਿਸੀਲ ਹੈ ਇੱਕ ਸਮੁੰਦਰੀ ਤੇ ਉੱਥੇ ਜਾਣਦੇ ਆ ਕਿਉਂਕਿ ਅੰਜਮ ਜਿੱਦ ਕੋ ਜਾਣਦੇ ਜਿੱਥੇ ਤੈਨੂੰ ਮੱਛਰ ਲੜਾਉਣਾ ਨਾ ਉਹ ਬਿਲਕੁਲ ਐਂਡ ਤੇ ਆ ਫੈਸਲਾਬਾਦ ਦਾ ਆਖਰੀ ਪਿੰਡ ਸਮਝ ਲਓ ਰਹਿਮੇਸ਼ਾ ਲਓ ਵੀ ਅਸੀਂ ਪਹੁੰਚ ਗਏ ਆ ਅੰਜਮ ਦੇ ਡੇਰੇ ਦੇ ਕੋਲ ਕਿਉਂਕਿ ਡੇਰਾ ਅੰਜਮ ਦਾ ਪਿਛਲੀ ਸਾਈਡ ਤੇ ਤੁਹਾਡੇ 12-16 ਗਲੀ ਜਿਹੜੀ ਤੇ ਉਧਰ ਇਸ ਤੋਂ ਨਹੀਂ ਜਾਣਾ ਵੀ ਉੱਥੇ ਰਸ਼ ਬਹੁਤ ਹੋ ਜਾਂਦਾ ਪ੍ਰਾਹੁਣੇ ਵੇਖ ਕੇ ਨਾ ਬੰਦੇ ਬੜੇ ਆਏ ਨੇ ਲੋਕ ਕੇ ਬਾਵਾਂਗੇ ਇਸ ਡੇਰੇ ਤੇ ਚਲੋ ਫਿਰ ਇੱਥੇ ਸਾਂਝਾ ਪੰਜਾਬ ਫਿਲਮ ਇੱਥੇ ਸ਼ੂਟ ਕੀਤੀ ਸੀ ਇੱਥੇ ਹਾਂ ਸ਼ਾਇਦ ਮੈਂ ਦੇਖਿਆ ਤੇ ਅੰਜਮ ਹੁਣੀ ਵੇਖਣ ਦੇ ਵੀ ਇਹ ਗੱਡੀ ਤੇ ਕੌਣ ਆ ਉਹਨੂੰ ਇਹ ਵੀ ਇਹਨਾਂ ਫਾਰਚੂਨਰ ਦੇ ਆਉਣਾ ਅੱਛਾ ਉਹਨਾਂ ਨੂੰ ਪਤਾ ਨਹੀਂ ਫੋਰਚੂਨਰ ਬਿਮਾਰ ਹੋ ਗਈ ਛੋਟੀ ਰਹਿ ਗਈ ਭਾਰ ਘਟ ਗਿਆ ਮੇਰੇ ਵਾਂਗੂ ਉਹਦਾ ਚਲੋ ਉਤਰੋ ਹਾਂਜੀ ਇੱਥੇ ਆ ਜਿਹੜਾ ਬੋਰਡ ਹੈ ਨਾ ਜਿਹੜਾ ਰਾਤ ਨੂੰ ਇੱਥੇ ਬੰਗਲੇ ਕੀ ਤੇ ਚਿੜੀਆਂ ਕੀ ਕਾਂ ਕੀ ਅੰਜਮ ਦੇ ਆਂਦਾ 1.5 ਲੱਖ ਪਰਿੰਦਾ ਹੁੰਦਾ ਮੈਂ ਕਿਹਾ ਥੋੜੇ ਜਿਹੇ ਘਟਾ ਲਾ ਜੈ 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 ਕਰ ਲਾ ਇਹਦੇ ਮਾਮੇ ਦਾ ਡੇਰਾ ਅੰਜਮ ਦੇ ਨਾ ਅੱਛਾ ਤੇ ਆਂਦਾ ਵੀ ਇੱਥੇ ਖਾਣ ਪਕਾਉਣ ਆਪ ਕਰਨਾ ਤੇ ਉਹ ਕੁਛ ਡਿਆ ਕਰਨਾ ਇੱਥੇ ਅੱਛਾ ਮਾਲ ਡੰਗਰ ਵੀ ਇੱਥੇ ਅੰਜਮ ਨੇ ਆਪੇ ਹੀ ਵੇਖੋ ਕੁੱਕਰ ਕਾਕਰ ਚੜਾਏ ਆ ਆਵੇ ਆਂਦਾ ਪਕਾਈ ਆਪੇ ਕਰਨੀ ਹੈ ਇਹ ਖਾਣ ਪਕਾਉਣ ਆਪ ਕਰਨਾ ਅੱਜ ਹਾਂਜੀ ਆਪ ਕਰਨਾ ਆਪਣੇ ਹੱਥ ਆਪ ਪਕਾ ਰਹੇ ਕੀ ਪਕਾਉਣ ਡਿਆ ਜਿਹੜੀ ਸ਼ਾ ਪੱਕ ਗਈ ਇਹ ਸਾਨੂੰ ਵੀ ਨਹੀਂ ਪਤਾ ਕਿ ਬਣਨਾ ਕੀ ਆ ਅੱਛਾ ਹਾਂ ਅਸੀਂ ਪਤੀਲੇ ਚੜਾਤੇ ਇੱਕ ਵਾਰੀ ਦੇਖੀ ਜਾਊਗੀ ਜਿਹੜੀ चलो ठीक है इनको कैसे पता यहाँ पे आ रहा हूँ मैं किनको ये जब पता चला ना पाकिस्तान पहुंच गए अच्छा अच्छा तो मुझे ये था कि ये साथ सरदार साहब हैं तो इन्होंने अंजन के पास तो आना ही आना अच्छा तो मैंने अंजन साहब से दोस्ती है हमारी काफी वीडियोस भी आए अच्छा आपके बेटे हैं ये जी मैं अच्छा अच्छा ਇਹਨਾਂ ਨੂੰ ਫਿਰ ਕੜਿੱਕੀ ਲਾਉਣ ਦਾ ਪਤਾ ਲੱਗ ਗਿਆ ਨਾ मैंने इसे कहा कि डॉक्टर यात्री से मुलाकात करवा दूं ये मेरी मुंह की तरफ देखेगी कैसे होता ਇਹਨੂੰ ਯਕੀਨ ਹੀ ਨਹੀਂ ਆਇਆ ਵੀ ਡਾਕਟਰ ਯਾਤਰੀ ਸਾਹਿਬ ਨੇ ਇਹ ਸਭ ਤੁਹਾਡੀ ਕੈਡ ਤੇ ਸੀਗੇ इतने लोग तो मेरे को इंडिया में नहीं मिलते यहाँ पे हाँ इस्लामाबाद लाहौर में यहाँ तो बिल्कुल ही एक्सपेक्टेड नहीं था गाँव में आऊंगा ਨਹੀਂ ਨਹੀਂ ਇੱਥੇ ਤੁਹਾਨੂੰ ਬੜਾ ਪਿਆਰ ਮਿਲੂਗਾ ਹਾਲੇ ਨਾ ਅਸੀਂ ਦੱਸਿਆ ਨਹੀਂ ਬਹੁਤਾ ਕਿਉਂ ਪਤੀਲੇ ਏਡੇ ਏਡੇ ਚੜਾਏ ਉਹ ਵੀ ਬਹੁਤੇ ਵੱਡੇ ਤੇ ਜੇ ਇੱਥੇ ਦੱਸਦੇ ਤੁਹਾਨੂੰ ਲੋਕ ਬਹੁਤ ਦੇਖਦੇ ਇੱਥੇ थैंक यू सो मच ਹਾਂਜੀ ਜਿਉਂਦੇ ਵਾਸਤੇ ਨਾਲ ਤੇ ਕੁਝ ਪਕਾ ਵੀ ਲੈਨੇ ਆ नहीं खान जो है खान खा लेने हैं ਨਹੀਂ ਇਹਨਾਂ ਨੂੰ ਹੁੰਦੀ ਨਹੀਂ ਪੰਜਾਬੀ ਹੁੰਦੀ ਹਿੰਦੀ ਚ ਉਰਦੂ ਚ ਗੱਲ ਕਰ ਇਹਨਾਂ अच्छा ਹਾਂ जो हमारे कन्नी यो आप भी हम बाहर भी पका लेवा बाहर खा लेवा ये हरियाणवी हो गई ये उर्दू नहीं हरियाणवी हो गई तो बोलो ना अभी आप आती नहीं है क्या ये बोलिए अपनी वाली आती है मेरे को बोलो फिर यो आती है जो मैं बोल रहा हाँ ये पका रहे हो आज
ਇਹ ਯੂਪੀ ਦੇ ਹੁਣੇ हरियाणा ਹਰਿਆਣਾ ਦੇ हाँ हमारा था अच्छा थारी वो बोलिए कित जा रहा है हाँ, मैं अम्बाड़े का पीछे थे अच्छा हम भी अम्बाड़े के हरियाणा के हैं। अम्बाड़े में पूरा आगे हमारी बोली होगी कितने चले वहां किधर जा रहा कित जा रहा है जा रहा किंगा जा रहा हाँ किंग आने जा रहा है हाँ हाँ किस तरह ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਖੁੱਲੇ ਸੌਣਾ ਵੈਸੇ ਸੀ ਇੱਥੇ ਹੀ ਅੱਜ ਰਾਤ मैं बताऊं ਹਾਂ ਤੁਸੀਂ ਦੱਸੋ मनु ना मैं इतना हैप्पी हो रहा ना मैं ਹਾਂ भी दूसरे मुल्क के व्लागर ਹਾਂ मारे मुल्क में आए मारा गांव दिखा रहे मारा पाकिस्तान दिखा रहे हर वाह भी खुश हैं बड़ा मनु ना मेरा सीना चौड़ा हो रहा ਕਿੱਥੇ हो रहा इस तरह नहीं कि बाकी यहाँ कर दे मैं तो गल की ना तय मैं बढ़ जाए तो हाँ जी यो हरियाणा ते भाई आया व्लागर बहुत बड़ा व्लागर ਹਾਂ यो इब्रार भाई सरदार यो चढ़दे पंजाब दे ਬਰਾੜ ਬਰਾੜ अबरार अबरार ਉਹ ਬਰਾੜ ਬਰਾੜ ਨਵਦੀਪ ਬਰਾੜ बराड़ जट है भाई ਹਾਂ ਹਾਂ ਬਰਾੜ ਇਹ ਜੀ ਸਾਡਾ ਸਰਦਾਰ ਭਰਾ ਬਰਾੜ ਜੱਟ ਹਾਂ ਤੇ ਇਹ ਵੀ ਦੁਨੀਆ ਦਿਖਾਉਂਦਾ ਹਾਂ ਤੇ ਮੈਨੂੰ ਨਾ ਇਸ ਗੱਲ ਦੀ ਬਹੁਤ ਖੁਸ਼ੀ ਆ ਵੀ ਇਹ ਦੂਸਰੇ ਮੁਲਕ ਦੇ ਬਲਾਗਰ ਨਾਸਰ ਢਿੱਲੋਂ ਨੇ ਸਾਡੇ ਪਾਕਿਸਤਾਨ ਉਹ ਹੁਣ ਦਿਖਾ ਰਹੇ ਆ ਵੀ ਸਾਡਾ ਮੁਲਕ ਕਿੱਡਾ ਸਕੂਨ ਵਾਲਾ ਇਦਾਂ ਹੀ ਨਾ ਤੁਹਾਨੂੰ ਸਕੂਨ ਲੱਗਿਆ ਨਾ ਤੇ ਦਿਲ ਲੱਗਿਆ आराम से ਦਿਲ ਵੀ ਲੱਗਿਆ ਨਾ ਸਾਡਾ हाँ बिल्कुल ਹਾਏ ਹਾਏ नासिर भाई ने लगा रखा ਵੈਸੇ ਇਹ ਆ ਵੀ ਰਾਤ ਨੂੰ ਇਹਨਾਂ ਨੇ ਸੌਣਾ ਵੀ ਅੱਜ ਇੱਥੇ ਹੀ ਆ ਨਾ ਅੱਛਾ ਤੇ ਆਂਦੇ ਸੀ ਮੱਛਰ ਕਾਟੇ ਆ ਹਾਂ 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 ਤੋ ਇਹਨਾਂ ਨੂੰ ਅੱਗੇ ਇਹਨਾਂ ਨੂੰ ਦੱਸਿਆ ਵੀ ਫਿਰ ਕੀ ਕਰਨਾ ਅਗਰ ਮੱਛਰ ਕਾਟਿਆ पाथिया जलानी आप गए तो गुस्से ਹਾਂ ਅਸੀਂ ਪਾਥੀਆਂ ਹੀ ਸਾਦੇ ਪਾਥੀਆਂ ਸਾਦੇ ਹਾਂ ਪਾਥੀਆਂ ਨੂੰ ਧੂਆਂ ਕਰ ਲਾਂਗੇ ਤੇ ਜਾਂ ਮੱਛਰਾਂ ਨੂੰ ਦੱਸ ਦਾਂਗੇ ਭਾਈ ਪਰੌਣੇ ਆਏ ਲੋ ਬਲਾਗਰ ਆ ਮੱਛਰ ਬਲਾਗਰਾਂ ਕਾ ਹਯਾ ਕਰਾਂ ਮਾਨੂੰ ਕਾਟ ਲਾਂਗੇ ਤੁਹਾਨੂੰ ਨਹੀਂ ਕਾਟਦੇ बड़ी मेहरबानी ना सर ठीक है मच्छरों को बता देंगे तेरा भाई बता दिया न्यू मायने बस हाँ तारफ करा देंगे तारफ करा देंगे तेरा ਹਾਂ ਕਿਹੜਾ ਸ਼ਹਿਰ ਮੈਂ ਜੀ ਝੰਗ ਦਾ ਦੱਸ ਰਿਹਾ ਇਹਨਾਂ ਨੂੰ ਯਾਤਰੀ ਭਾਜੀ ਨੂੰ ਕੀ ਵੀ ਸਾਡੇ ਨਾਲ ਸਾਰਿਆਂ ਤੋਂ ਬਹੁਤਾ ਕਦੀਮ ਤੇ ਪੁਰਾਣਾ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਿਹਾ ਵੀ 올ਡ OLDE ये हटा दो ਇਹ ਹਟਾ ਦਿਆ ਜੀ OLD ਉਹ 올ਡ ਸ਼ਹਿਰ ਹੈ ਜੀ ਤੇ ਕਦੀਮ ਕਿਹਨੂੰ ਕਹਿੰਦੇ ਪਤਾ ਨਾ करीम पुराना पुराना ਹਾਂ ਪੁਰਾਣਾ उसी को तो ट्रांसलेट कर रहे हो ਹਾਂ ਤੇ ਉਹ ਸ਼ਹਿਰ ਜੀ ਉਹਦੇ ਵਿੱਚੋਂ 7-8 ਜ਼ਿਲ੍ਹੇ ਨਿਕਲੇ ਆ ਝੰਗ ਦੇ ਵਿੱਚੋਂ ਜਦੋਂ ਨਾ ਝੰਗ ਦਾ ਉਸ ਟਾਈਮ ਐਡਾ ਵੱਡਾ ਜ਼ਿਲ੍ਹਾ ਸੀ ਜਿਹੜਾ ਉੱਥੇ ਡੀਸੀ ਬੈਂਦਾ ਸੀ ਨਾ ਤੇ ਉਹਦੇ ਥੱਲੇ ਮਿੰਟ ਗੁਮਰੀ ਲੈਲਪੁਰ ਸਾਰਾ ਝੰਗ ਚ ਆਂਦਾ ਸੀ ਤੇ ਫਿਰ ਉਹ ਕਹਿੰਦੇ ਹੁੰਦੇ ਸੀ ਤੂੰ ਐਡਾ ਖਲੋਨਾ ਤੂੰ ਝੰਗ ਦਾ ਡੀਸੀ ਲੱਗਾ तो डीसी चंग लगा ਹਾਂ ਹਾਂ ਹਾਂਜੀ ਹਾਂਜੀ ਉਹ ਅਖਾਣ ਬਣ ਗਿਆ ਸੀ ਵੀ ਤੂੰ ਖਲੋਨਾ ਐਡਾ ਤੂੰ ਡੀਸੀ ਝੰਗ ਉਹ ਤਾਂ ਕਹਿੰਦੇ ਸੀ ਵੀ ਝੰਗ ਹੈ ਹੀ ਐਡਾ ਵੱਡਾ ਸੀ ਉਸ ਡੀਸੀ ਥੱਲੇ ਇਸ ਟਾਈਮ ਦੇ 7 ਜ਼ਿਲ੍ਹੇ ਆਂਦੇ ਸੀ ਤੇ ਹੁਣ ਉਹ ਝੰਗ ਵਿਚਾਰਾ ਛੋਟਾ ਰਹਿ ਗਿਆ ਤੇ ਉਹ ਪਿੱਛੇ ਰਹਿ ਗਿਆ ਜਿਹੜੇ ਵਿੱਚੋਂ ਜ਼ਿਲ੍ਹੇ ਨਿਕਲੇ ਆ ਤੇ ਉਹ ਕਿਤੇ ਤੇ ਕਿਤੇ ਪਹੁੰਚ ਗਏ ਉਹ ਵਿਚਾਰਾ ਪਿੱਛੇ ਰਹਿ ਗਿਆ ਐਸੇ ਉਹਦੇ ਵਿੱਚੋਂ ਨਾ ਜਿਸ ਟਾਈਮ ਜਦੋਂ ਸਾਡਾ ਘੁੱਲੂਘਾਰਾ ਹੋਇਆ ਨਾ ਪਾਕਿਸਤਾਨ ਬਣਿਆ ਤੇ ਝੰਗ ਦੇ ਵਿੱਚੋਂ ਹਿੰਦੂ ਬਰਾਦਰੀ ਬਹੁਤ ਉੱਠ ਕੇ ਉੱਥੇ ਗਈ ਹਾਂਜੀ जैसे ताऊ हुक्का पी रहे हैं आपके भी चलता ना उधर हरियाणा में थोड़ा इससे शेप अलग है हाँ हुक्का तो चलता ही है ਹਾਂਜੀ इन्ना तो भी बहुत कॉमन है हुक्का इसके अंदर भी पाथियां डाल रखी हैं हाँ नहीं इसमें कोले पाए हैं उसके लकड़ी की कर दे चलता कोई नहीं है उरा ही खड़ा रवा यो एक थां ते खलोता रहंदा हम चला पीवा खिंच नहीं खिंचेगा खिंच के मैं पूरा हुक्का तो नहीं अंदर जाना तो तू नहीं अंदर हुक्का बड़ा जी मुंह छोटा ਇਹ ਹੁੱਕਾ ਬਣਿਆ ਕਿਨੇ ਦਾ ਪੁੱਛ ਕੇ 3 ਲੱਖ ਦਾ हाँ जी ਹਾਂ ਇਹਦਾ ਥੱਲੇ ਵਾਲਾ ਸਿਰ 3 ਲੱਖ ਦਾ ਬਣਿਆ ਇਹ 16 ਕਿਲੋ ਤਾਂ ਨਹੀਂ ਤਾਂਬਾ ਚਾਂਦੀ ਤੋਂ ਵੀ ਮਹਿੰਗਾ ਹੋਇਆ ਪਿਆ ਦੌਰ ਐਸਾ ਬਦਲ ਗਿਆ ਇਹ 16 ਕਿਲੋ ਦਾ ਤਾਂ ਥੱਲੇ ਤਾਂਬਾ ਲੱਗਿਆ ਫਿਰ ਤਾਂਬੇ ਦੇ ਉੱਤੇ ਚਮੜਾ ਫਿਰ ਉੱਤੇ ਕਾਂਸੀ ਤੇ ਇਦਾਂ ਕਰਕੇ ਮਹਿੰਗਾ ਹੁੱਕਾ ਆ ਇਹਦੇ ਚ ਪੰਸੇਰੀ ਦੀ ਤਾਂ ਚੀਲਮ ਹਾਂ ਆ ਮਾਮਾ ਮੇਰਾ ਉਦੋਂ ਦਾ ਬੋਲਿਆ ਨਹੀਂ ਜਦੋਂ ਤਾਂ ਧਰ ਕੇ ਆਇਆ ਇਹ ਸਾਰੀ ਨਾ ਚੱਲ ਗਿਆ ਥੌੜੀਆਂ ਦੇ ਨਾਲ ਕੁੱਟ ਕੇ ਧਰਦਾ ਵੀ ਮੇਰੇ ਤੋਂ ਇਲਾਵਾ ਪੀਵੇ ਕੋਈ ਨਹੀਂ ਹੁਣ ਦੇਖ ਉਰਾਂ ਨੂੰ ਉਹ ਜਿਹੜਾ ਉਦੋਂ ਤੋੜਾ ਦੇ ਗਿਆ ਸੀ ਉਹ ਹਾਂ ਤੋੜਾ ਜਿਹੜਾ ਉਹ ਕਾਓ ਕਿੱਥੇ ਉਹ ਰੱਖਿਆ ਵਿਹਾੜੀ ਦਾ ਤਮਾਕੂ ਅੱਛਾ ਕਿਉਂਕਿ ਉਹ ਵੀਡੀਓ ਅਸੀਂ ਦੇ ਲੈ ਕੇ ਹੁਣ ਹਾਂ ਨਹੀਂ ਆਂਦੇ ਕੱਟਾ ਵੀ ਲੈ ਗਿਆ ਕੋਈ ਬੰਦਾ ਆਹੋ ਚਾਰ ਪੈਰਾ ਲੈ ਗਿਆ ਚੌਂ ਪੈਰਾ ਕਾਦੇ ਤੋਂ
ਹੁੱਕਾ ਦੇ ਗਿਆ ਰਿਵਾਜ ਆ ਉਰੇ ਪੁਰਾਣਾ। ਅੱਛਾ ਕੱਟ ਦੇ ਕੇ ਹੁਕਾ ਤੇ ਕੱਟਾ ਲੈ ਗਿਆ। ਚੌ ਪੈਰਾ ਲੈਂਦੇ ਆ ਫਿਰ। ਅੱਛਾ ਹਾਂਜੀ ਦੇਣਾ ਪੈਂਦਾ। ਲੰਦਿਆ ਪਾਇਆ ਕੁੱਤੇ ਦਾ ਬੱਚਾ ਦੇ ਦੇ। ਅੱਛਾ ਅਸੀਂ 4 ਪੈਰਾ ਦੇਣਾ। ਉਹ ਪੰਪ ਹੀ ਇੰਨਾ ਮਾਰਦੇ ਦੇਣਾ ਪੈਂਦਾ, ਬੰਦਾ ਆਪ ਹੀ ਛੱਡ ਕੇ ਦੇ ਦਿੰਦਾ। ਤਰੀਫਾਂ ਹੀ ਇੰਨੀਆਂ ਕਰਦੇ। ਏਡਾ ਮਹਿੰਗਾ ਕੱਟਾ ਤੇ ਮਹਿੰਗਾ ਵਾ ਹੋਣਾ। ਹੁੱਕਾ ਵੀ ਮਹਿੰਗਾ ਹੁੰਦਾ। ਅੱਛਾ ਕੁੱਤਾ ਨਿਕਲੇ ਦਿੰਦੇ। ਹਾਂ ਕੁੱਤਾ ਕਿੱਥੇ ਦਿੰਦੇ। ਲਓ ਵੀ ਇਹਨੇ ਕੱਟਾ ਦੇ ਕੇ ਨਾ इस तरह का बड़ा कट्टा तो वो दे के हुक्का लिया। हाँ हाँ भैंस का बच्चा भैंस का बच्चा बहुत सोहना बोलदा मुंडा। हाँ अब बोली है ना जी अपनी अपनी वीडियो यो खुशी है यो हमारा हरियाणवी भरा। हाँ नहीं ये दोनों का ताराना सिर मत्थे पर। अंजुम भैया यो मिल गया आपके एरिया का बंदा। थारा कौन सा एरिया? मेरा रोहतक। रोहतकी हमारे रिश्तेदार हैं। हम अहमदपुरी हैं, जिला हमारा अम्बाड़ा। अच्छा। तो रोहतकी वैसे रिश्तेदार हमारे हैं। कहा यो बंदूक ना यो मेरे दादे की बंदूक आ, इसके लोग शिकार खेले करा था। एक फेरी दादा मेरा जा रहा है जंगल में, अग्गा आ गया गिद्दड़। गिद्दड़ नू देख कर ना दादे ने जो मारी गोली, गिद्दड़ भज पड़िया। गिद्दड़ अग्गा अग्गा गोली पीछा पीछा, गिद्दड़ अग्गा अग्गा गोली पीछा पीछा। गिद्दड़ वहां झाड़ियां में बढ़ गया, गोली वहीं रुक गई। जा गिद्दड़ बाहर निकला, ठा दिमाग में बजी, वहीं मर गया। ऐसा दिलेर था मेरा दादा। यूं नहीं है। यो ही बोलिए यो बोलिए माड़ी माड़ी अलग है। ਉਹ ਕਹਿੰਦੇ ਨਾ ਇੱਕ ਬੰਦੇ ਨੇ ਸੁਣਾਈ, ਇੱਕ ਅਸਾਈ ਸੀ ਤੇ ਕਰਨਾਲੀਆ ਰਾਜਪੂਤ ਸੀ, ਉਹ ਲੱਗੇ ਹੋਏ ਗੱਲ ਕਰਨ। ਸਾਈ ਨੇ ਸੁਣਾਈ, ਕਹਿੰਦਾ ਜੀ ਪਹਿਲੋਂ ਬਲਕਿ ਬੰਦੇ ਨੇ ਸੁਣਾਈ, ਉਹਨੇ ਕहा बकरा दौड़या कालपी पे है, कहा दिल्ली के उसमें किले पर चढ़ गया, कहा मैं भी पीछा पीछा उसके चढ़ गया, कहा पकड़ का पूछ पर ते घुमा का मारे ना, कहा 5-7 मील दूर गिरया है। ਉਹ ਹੁਣ ਸਾਈ ਨੇ ਕਿਹਾ ਵੀ ਹੁਣ ਜਵਾਬ ਦਈਏ। ਉਹਨੇ ਕਿਹਾ ਹਾਂ ਜੀ ਬੜੇ ਉਸ ਤਰ੍ਹਾਂ ਦੀ ਗੱਲ ਹੁੰਦੇ ਸੀ। ਤੇ ਉਹਨੇ ਕਿਹਾ ਮੈਂ ਠੰਡ ਦੇ ਬੜੇ ਦਿਨ ਸੀ ਤੇ ਮੈਂ ਸੁਹਾਗੇ ਨੂੰ ਨਾ ਦੇਖਿਆ, ਕੰਨ ਕੋਈ ਨਹੀਂ ਸੁਹਾਗੇ ਨੂੰ। ਉਹ ਕਹਿੰਦਾ ਮੈਂ ਸਮਝਿਆ ਵੀ ਕਿਸੇ ਨੇ ਨਾ ਲੱਕੜਾਂ ਦੀ ਲੋੜ ਹੋਣੀ, ਲਾ ਲਏ ਆ। ਉਹ ਕਹਿੰਦਾ ਮੈਂ ਇਸ ਤਰ੍ਹਾਂ ਹੀ ਰੱਸਾ ਪਾ ਲਿਆ। ਕਹਿੰਦਾ ਉੱਥੇ ਸੁਹਾਗਾ ਮਾਰਨਾ ਸ਼ੁਰੂ ਕੀਤਾ ਤੇ ਮੈਨੂੰ ਲੱਗਿਆ 2-3 ਵਾਰੀ ਸੁਹਾਗਾ ਹਿੱਲਦਾ ਵਾ। ਕਹਿੰਦਾ ਜਦੋਂ ਚਾਨਣ ਜਾ ਹੋਇਆ ਤੇ ਦੇਖਿਆ ਤੇ ਸੱਪ ਨੂੰ ਰੱਸਾ ਪਾਇਆ ਹੋਇਆ ਹੈ। ਓਏ ਕਾ ਝੂਠ ਬੋਲ ਰਿਹਾ। ਕਹਿੰਦਾ ਰਾਣਾ ਸਾਹਿਬ ਤੁਸੀਂ ਕਿਹੜਾ ਸੱਚ ਬੋਲਿਆ। वाला जी मैं सुनाऊंगा दिलेरी की बात। दिलेरी का किस्सा तो थानू मैं बताऊं ना। दादा इतना दिलेर था, कहा जी रात नू जा रहा साइकिल पा, नेरा गुप अग्गा ते बिल्ली आ गई। बिल्ली की आंखा चमका ना जद वह बिल्ली आई दादे वाल नू, दादे ने यूं ही पकड़ ली, यूं मरोड़ का ना साइकिल के पिछले बच्चे स्टैंड पर रख ली। घर आया, दीवा बालिया, रोशनी करी, अग्गा देखा वा शेर। मतलब देर ही इतना था वा उसमें कोई नहीं। एक फेरी बुखार हो गया, जवानियां थी, खुराकां थी जद। एक फेरी बुखार होया ना, उसने क्या किसी तकड़े जानवर की ना वह पी यखनी। ये तकड़ा जानवर कौन सा हुआ? हाथी ते तकड़ा कौन हुआ? वह शहर में आ गए सर्कस वाले। वह जाते जाते उसने जो तंबू देखे भी सर्कस लग रही है, हाथी भी आया होना। वह जब गया ना, हाथी ने देखा भी दलेर बंदा आ गया, वह तो वहीं कुर्सी के नीचे बढ़ गया, रुक गया ना। वह उसने देखे हाँ आना जाना कहाँ तन्ने, उसने पूंछते पकड़ के ना बस फिर उसने मरोड़िया जद एक ही बुरकी करी उसकी। इब है कोई बोलने वाला बताओ? बोलो ना मेरा दादा इस एंड ही नहीं था। ਅੰਜੂ ਸਾਹਿਬ ਤੁਹਾਨੂੰ ਨਹੀਂ ਕੋਈ ਝੂਠ ਹੁੰਦਾ ਦਾਦਾ? ਨਾ ਇਸ ਤੇ ਅੱਗਾ ਝੂਠ ਹੈ ਵੀ ਕੋਈ। ਇਸ ਤੇ ਅੱਗਾ ਕਾਲੀ ਰਾਤ ਹੈ ਬਈ। ਤੁਹਾਨੂੰ ਯਾਦ ਹੋਏਗਾ ਪਿਛਲੀ ਵਾਰੀ ਅਸੀਂ ਜਦੋਂ ਸਾਂਝਾ ਪੰਜਾਬ ਫਿਲਮ ਬਣਾਈ ਸੀ, ਇਸ ਘਰ ਦੇ ਵਿੱਚ ਅਸੀਂ ਸ਼ੂਟ ਕੀਤਾ ਸੀ ਕੁਝ, ਤੇ ਵੇਖਣ ਆਇਆ ਸੀ ਇਹਦਾ ਘਰ ਉਸੇ ਤਰ੍ਹਾਂ ਨਾ ਬਰਾਂਡੇ ਵਾਲਾ ਘਰ ਆ ਪੁਰਾਣੇ ਜਿਸ ਤਰ੍ਹਾਂ ਹੁੰਦੇ ਨਾ। ਤੇ ਕਿਉਂਕਿ ਇੱਧਰ ਛੱਲੀਆਂ ਬਹੁਤ ਬੀਜਦੇ ਆ। ਚਲੇ ਜਾਓ ਅੱਗੇ। ਤੇ ਉਹ ਅੰਜਮ ਹੋਣੀ ਹੁਣ ਇੱਧਰ ਇਹਦੇ ਅੰਜਮ ਦੇ ਮਾਮਾ ਜੀ ਕਹਿੰਦੇ ਵੀ ਮੈਂ ਪੱਗ ਬੰਨਣੀ ਆ, ਤੇ ਭਾਈ ਸਾਹਿਬ ਇਹਨਾਂ ਨੂੰ ਪੱਗ ਬੰਨ ਕੇ ਦੱਸਣ ਲੱਗੇ। ਮਾਮਾ ਜੀ ਕਹਿੰਦੇ ਵੀ ਪੱਗ ਬੰਨਣੀ ਆ। ਮੇਰੇ ਕੋਲ ਪੱਗ ਇਸ ਟਾਈਮ ਇੱਕ ਹੀ ਹੈ, ਤੇ ਇਹਨਾਂ ਨੇ ਆ ਸਾਫਾ ਲਿਆ ਗਿਆ ਕੱਢ ਕੇ, ਜਿਹੜਾ ਉਹ ਵਰ ਛੋਟਾ ਹੈ ਪਰ ਚਲੋ ਕੋਈ ਨਹੀਂ ਬਣਾਵਾਂਗੇ ਗੱਲ। ਇੱਕ ਸਿਰੇ ਤੋਂ ਫੜ ਲਓ ਜੀ, ਇੱਕ ਕਿਨਾਰੇ ਤੋਂ,
ਤੇ ਕੋਸ਼ਿਸ਼ ਕਰਾਂਗੇ ਵੀ ਬਣ ਜੇ ਗੱਲ। ਇੱਕ ਸਾਈਡ ਤੋਂ ਫੜ ਲਓ ਜੀ, ਬਸ ਐਦਾਂ ਜਿਵੇਂ ਮੈਂ ਫੜੀ ਆ, ਕਰੜਾ ਕਰਕੇ ਫੜ ਲਓ ਵੀ ਛੋਟੇ ਨਾ ਹੱਥ ਚ। ਕੋਸ਼ਿਸ਼ ਤਾਂ ਕਰਾਂਗੇ ਜਿਹੜੀ ਪੂਣੀ ਹੋ ਜਾਏ। ਵੈਸੇ ਨਾ ਵਾਰ ਵੱਡਾ ਚਾਹੀਦਾ ਪੂਣੀ ਵਾਸਤੇ, ਇਹਨੇ ਮਤਲਬ ਪੂਣੀ ਦੀ ਗੱਲ ਬਣਦੀ ਨਹੀਂ ਇਹਦੇ ਚ। ਤੇ ਇਹ ਆਪਣਾ ਉਪਰੋਂ ਲਿਆ ਚਲੋ ਕੁਛ ਨਾ ਕੁਛ ਕਰ ਲੈਂਗੇ। ਅਨਾਜ ਸਟੋਰ ਕਰਦੇ। ਹਾਂ ਦਾਣੇ ਸਟੋਰ ਕਰਦੇ। ਹਾਂਜੀ ਤੇ ਇਦਾਂ ਰਸੋਈ। ਚਲੋ ਜੀ, ये रसोई हो गई। ये मतलब यहाँ पे क्या है, ये कोटा सा दे। हाजी इसको आप लोग भी चौधरा कहते हो? ਚੌਂਤਰਾ ਹਾਂ ਰਹਿਣ ਦਿਓ ਜੀ, ਏਦਾਂ ਹੀ ਕਰਨਾ ਪੈਣਾ ਕਿਉਂਕਿ ਬਹੁਤ ਹੀ ਪਤਲਾ ਹੈ। ਆਪਣੇ ਸਾਫੇ ਨਾਲੋਂ ਵੀ ਜਿਹੜਾ ਨਾ ਪਤਲਾ ਹੈ ਨਾ। ਹਾਂਜੀ ਇਹਦੇ ਚ ਨਾ ਦੁੱਧ ਰੱਖੀ ਦਾ। ਅੱਛਾ ਦੁੱਧ ਰਾਤ ਨੂੰ ਪਿਛਾਇਆ ਨਾ ਰੱਖਣੀਆਂ ਵੀ ਖਰਾਬ ਨਾ ਹੋਵੇ। ਪਿੱਲੀ ਹੁੰਦੀ ਹੁੰਦੀ ਨਾ ਪਿੱਲੀ ਤਾਂ ਪੁੱਜਾ ਹੀ ਨਹੀਂ। ਹੁਣ ਤੁਸੀਂ ਐਸੇ ਰਹਿਣਾ ਜੀ, ਹਾਂ ਨਹੀਂ ਪਹੁੰਚਦੀ। ਇਧਰਲੇ ਪਾਸੇ ਨਾ ਮੂੰਹ ਚ ਲੈ ਲੈਣਾ, ਇਹਨੂੰ ਮੂੰਹ ਚ ਲੈ ਲਓ ਜੀ, ਔਰ ਛੱਡਣਾ ਨਹੀਂ ਆ। रखे हैं आप इसको कहते हो? ਇਧਰ ਵੱਜ ਰਹੀ ਆ ਪੱਗ ਤੇ ਆ ਵੇਖੋ ਆ ਦੁੱਧ ਰੱਖਣ ਵਾਸਤੇ ਨਾ ਚੱਲਦੀਆਂ ਪਿੰਡਾਂ ਘਰਾਂ 'ਚ ਪਿੰਡਾਂ 'ਚ ਹੁੰਦੀਆਂ ਵੀ ਉੱਚੇ ਥਾਂ ਰੱਖ ਦਿਓ। ਕੋਈ ਕੁੱਕੜ ਕੋਈ ਬਿੱਲੀ ਰਾਤ ਨੂੰ ਦੁੱਧ ਜਿਹੜਾ ਨਾ ਉਹ ਨਾ ਆ ਕੇ ਪੀ ਲੈ, ਮੂੰਹ ਨਾ ਮਾਰ ਦੇ। ਤੇ ਆ ਚੌਂਤਰਾ ਓਏ 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 ਇਹ ਆ ਜੀ ਸਵਾਤ। ਇਹਦੇ ਵੈਸੇ ਕਿਚਨ ਵੀ ਆ ਲੇਕਿਨ ਇੱਥੇ ਚੁੱਲ੍ਹੇ ਚੱਲੇ ਲੱਗੇ ਆ ਨਾ ਲੱਕੜ ਦੀ ਅੱਗ ਬਾਲਣ ਵਾਸਤੇ ਚੁੱਲ੍ਹੇ। ਆਹ ਲੋਹ ਆ, ਤੰਦੂਰ ਵੀ ਇੱਥੇ ਕਿਤੇ ਨਾ ਕਿਤੇ ਹੋਣਾ। ਛੱਲੀਆਂ ਨੇ ਰੱਖੀਆਂ। ਮੈਂ ਤੁਹਾਨੂੰ ਉੱਤੋਂ ਵਿਖਾ ਕੇ ਲਿਆਵਾਂ ਜ਼ਰਾ। ਅਸੀਂ ਫਿਲਮ ਦੀ ਇੱਕ ਸ਼ੂਟ ਇੱਥੇ ਕੀਤਾ ਸੀ ਜਿਹਦੀ ਸਾਂਝਾ ਪੰਜਾਬ ਬਣਾਈ ਸੀ, ਨਾਲੇ ਇੱਕ ਸਟੋਰੀ ਵੀ ਬਣਾਈ ਸੀ ਉਹ ਜਿਸ ਸਮੀ ਜਨਾਨੀ ਬਣਿਆ ਕੱਬੇ ਸੰਭਾਲਾ ਚੌਰੀ। ਇਹਨਾਂ ਪਿੰਡ ਬਾਹਰ ਖੇਤਾਂ 'ਚ ਬਣਾਇਆ। ਬਾਹਰ ਵੀ ਜਿਸ ਤਰ੍ਹਾਂ ਨਾ ਉਹ ਮਕਈ ਬੀਜੀ ਮੱਕੀ ਸਾਰੀ ਸੋਲਰ ਲਵਾਇਆ ਉੱਥੇ। वो गैस आप निकालते कैसे हो? पूरा सिस्टम बना रखा है? इसको गोबर पाने। अच्छा इसके अंदर गोबर डाल देते हैं। ਇਹਦੇ ਨਾਲ ਉਹ ਪੈਪ ਲੱਗਾ। ਉਹ ਪਾਈਪ ਲਗਾ ਹੋਇਆ। ਪੈਪ ਸਿੱਧਾ ਰਸੋਈ 'ਚ ਜਾਂਦਾ। अच्छा सीधी गैस आ जाती है रसोई में? ਉਹ ਇਦਾਂ ਹੀ कमाल है यार, ये तो बिल्कुल। ਜਿੱਦਾਂ ਸਰਕਾਰੀ ਗੈਸ ਨਹੀਂ ਆਉਂਦੀ ਇਦਾਂ 24 ਘੰਟੇ। अरे ये तो बहुत ही मतलब, ये तो मैं हैरान हो गया सोलर देख के। गैस डायरेक्ट। ਹਾਂਜੀ ਇੱਕ ਤਾਂ ਬਿਜਲੀ ਦੀ ਬਚਤ ਇੱਥੋਂ ਹੋ ਗਈ। हाँ जी ਬਿਜਲੀ ਦੀ ਬਚਤ ਹੋ ਗਈ ਸੋਲਰ ਪਲੇਟਾਂ ਤੋਂ। हाँ जी, ਉਹ ਬਿੱਲ ਨਹੀਂ गैस की बचत। ਤੇ ਗੈਸ ਜਿਹੜਾ ਅਸੀਂ ਗੋਬਰ ਤੋਂ ਲੈਂਦੇ। कमाल है यार। ਖਰਚਾ ਫਰੀ। ਜੇ ਇਹਨਾਂ ਨੇ ਵੇਖੋ ਕੁੱਕੜ ਵੀ ਘਰ ਰੱਖੇ ਆ, ਅਸੀਂ ਵੀ ਰੱਖੇ ਹੁੰਦੇ ਸੀ ਪਹਿਲਾਂ, ਤੇ ਕਿਉਂਕਿ ਗੰਦ ਬਹੁਤ ਪਾਉਂਦੇ ਆ ਤੇ ਕੋਈ ਪੁਰਾਣਾ ਆ ਜੇ ਤੇ ਇੱਥੋਂ ਭੱਜ ਕੇ ਫੜਨਾ ਪੈਂਦਾ, ਬੜਾ ਔਖਾ ਕਾਬੂ ਕਰਨਾ ਪੈਂਦਾ। ਤੇ ਇਹ ਵੀ ਇਹਨਾਂ ਨੇ ਘਰ ਹੀ ਰੱਖਿਆ ਖੁੱਡਾ ਕੁੱਕੜਾਂ ਵਾਲਾ। ਤੇ ਆਂਡੇ ਪਹਿਲਾਂ ਤਾਂ ਚੱਲਦੇ ਰਹਿੰਦੇ ਆ, ਗਾਂ ਚੂਚੇ ਹੋ ਜਾਂਦੇ ਆ। ਜੇ ਕੋਈ ਚਾਹੀਦਾ ਹੋਵੇ ਪ੍ਰਾਹੁਣਾ ਆ ਜੇ, ਆਹੋ ਭਾਵੇਂ ਆਂਦੇ ਹੁਣ ਵੀ ਫੜੂ ਤੇ ਨਹੀਂ ਸਾਨੂੰ। ਆਹ ਚੱਲਦੇ ਬਾਹਰ ਆਪਾਂ ਹੁਣ, ਉਨੀ ਦੇਰੇ ਵੇਖ ਲੈਣ ਵੀ ਇਹ ਕੀ ਕਰਦੇ ਆ ਇੱਥੇ। ट्रैक्टर पुराना खलोता फोर्ड ही है ना, GM यूनिवर्सल। चक भेजे थे वो जो खुई होती है ना पिंड के गब्बे, वहाँ खुई के अंदर एक लकड़ी का ना पहिया सा होता है, वो होता है उसको कहते हैं चक। वो पहिए के ऊपर ना ईटा जोड़ के पहिया हेठा जाता रहता है तो उत्ते ईटा दे वार दिंदे रहंदे हैं ते इदा विचों रेता कढ के खुई बन जाती है। तो खुई का जो हेठला चक होता है ना, जो चक उस वक्त वनडे उन पे नंबर लिखे हुए थे। अच्छा हमारा जो चक था ना उस पर लिखा हुआ था 452। अच्छा चक 452। कितने चक हैं यहाँ पे अभी फैसलाबाद डिस्ट्रिक्ट में, पता है आपको? हजारा चक हैं। ਲੋ ਵੀ ਸਰੋਇਆ ਸਾਹਿਬ ਦੀ ਤੁਸੀਂ ਸੁਣੀ ਆ ਹਿੰਦੀ ਉਰਦੂ, क्योंकि यात्री साहब आते भी मेरे देखने वाले ना हिंदी है, तो आप भाई हिंदी बोल के दिखाओ। तो सरैया साहब ने हिंदी बोली है थोड़ी सी, कैसा लगा भाई आपको बोल के? बुलवाते हो आप, वैसे ही मैंने इनसे हिंदी बुलवा दी। अच्छा कैसा लगा भैया आपको? मुझे सांस चढ़ गया है। एक बारी तो सांस चढ़ गया है। वो कहते हैं चल जूगी, हाँ गुजारा कर जूगी। कर जाएगी गुजारा? हाँ जी कर जाएगी, जैसे मेरी पंजाबी गुजारा कर जाती है वैसे इनकी हिंदी कर जाएगी। ਅਸੀਂ ਨਾ ਕਜ਼ਨਾ ਨੇ ਸਲਾਹ ਕੀਤੀ ਕਿ ਭਾਈ ਜੀ ਨਾ ਮਤਲਬ ਉਰਦੂ ਬੋਲਣੀ ਆ। ਇੱਕ ਅਸੀਂ ਕਹਤਾ ਵੀ ਉਰਦੂ ਲੋਗੀ ਨਾ, ਹੁਣ ਤੋਂ ਜਿਹੜੇ ਨੇ ਪੰਜਾਬੀ ਬੋਲੀ ਜਾਂ ਕੋਈ ਹੋਰ ਲਫ਼ਜ਼ ਬੋਲਿਆ ਉਹਨੂੰ ਫੌਲ ਹੋਣਾ, ਜੁਰਮਾਨਾ ਪੈਣਾ। ਅੱਛਾ ਸਾਰਾ ਕਰਦੇ ਕਰਾਂਦੇ ਤੇ ਇੱਕ ਜਣਾ ਨਾ ਸਾਡੇ ਨਾਲ ਰਲਿਆ, ਮੇਰਾ ਛੋਟਾ ਭਰਾ ਨੇ ਕਿਹਾ ਵੀ ਭਾਈ ਮੈਂ ਤੁਹਾਡੇ ਝੇੜੇ 'ਚ ਨਹੀਂਗਾ, ਮੈਂ ਆਪਣੇ ਹਿਸਾਬ ਨਾਲ ਬੋਲਣੀ। ਠੀਕ ਆ, ਹੁਣ ਨਾਸ਼ਤਾ ਕਰ ਰਹੇ ਤੇ ਮਾਂ ਜੀ ਦੇਈ ਜਾ ਰਹੇ ਆ ਰੋਟੀਆਂ ਪਰਾਠੇ। ਹਾਂ ਬਈ
अम्मी ने पूछा जी हाँ पराठा पे थे, कह रहा अम्मी अम्मी उरा एक परोठा पड़िया। चाचू कह रहे नहीं इधर एक पराठा लेटा हुआ है। उर्दू च दस्या ना, इधर एक पराठा लेटा हुआ है। पंजाबी बंदे ने किथे भाई मुंह दे उत्तर चढ़दी नहीं है। ਚੜੀ ਫਿਰ ਉਰਦੂ। ਲਓ ਬਈ ਰੋਟੀ ਪੱਕ ਗਈ ਆ, ਕਿਉਂਕਿ ਉਹ ਸਾਹਮਣੇ ਕਿਚਨ 'ਚ ਆਪੇ ਮੁੰਡੇ ਪਕਾਉਣ ਡਏ ਆ, ਆਪੇ ਇਹਨਾਂ ਨੇ ਇੰਤਜ਼ਾਮ ਕੀਤਾ ਸਾਰਾ, ਸਲਾਦ ਸਲੂਦ ਕੱਟ ਕੇ ਲੈ ਆਂਦੀ ਆ। ਇਹ ਪਿਆਰ ਆ ਜੀ ਇਹ ਮੁੰਡਿਆਂ ਦਾ, ਆਹੋ ਆਪਣੇ ਹੱਥੀਂ ਪਕਾਇਆ ਜੀ ਯਾਤਰੀ ਸਾਹਿਬ ਵਾਸਤੇ। हमारे यहाँ इधर मारते नहीं है, ਖਲੋ ਇੱਕ ਮਿੰਟ। मारते नहीं है इधर। ਉਹ ਵੀ ਆਪਣੇ ਪਿਆਰ ਨਾਲ ਆਪਣੇ ਹੱਥਾਂ ਨਾਲ ਰੌਣਕ ਲਈ ਆਪ ਪਕਾਇਆ ਜੀ, ਤੇ ਯਾਤਰੀ ਸਾਹਿਬ ਤੇ ਸਰਦਾਰ ਸਾਹਿਬ ਵਾਸਤੇ ਬਾਹਰੇ ਡੇਰੇ ਤੇ ਅਸੀਂ ਪਕਾਇਆ ਵੀ ਚਲੋ ਯਾਦਗਿਰੀ ਹੈ। ਪਕਾ ਤਾਂ ਅਸੀਂ ਘਰੇ ਵੀ ਸਕਦੇ ਸੀ, ਪਰ ਆਪਣੇ ਹੱਥਾਂ ਨਾਲ ਬਣਾਇਆ ਪਿਆਰ ਨਾਲ। ਕਿਆ ਬਾਤ। ਥੈਂਕ ਯੂ ਥੈਂਕ ਯੂ। ਇਦਾਂ ਦੀ ਗੱਲ ਕਰਦਾ ਅੱਗੋਂ ਨਾਲ ਹੀ ਕਹਿ ਦਿੰਦਾ ਥੈਂਕ ਯੂ। ਹੱਥ ਹੋ ਗਏ ਪਕਾਏ ਨਾ। ਹਾਂ ਹੱਥ ਪਤਾ ਨਹੀਂ ਧੋਤੇ ਕੋਈ। ਇਹ ਚੱਲ ਜਾਂਦਾ ਪਿੰਡਾਂ ਥਾਵਾਂ 'ਚ ਇਦਾਂ ਹੀ, ਆਪਣੀਆਂ ਮੱਝਾਂ ਦਾ ਗੋਬਰ ਆ। ਆਪਣੀਆਂ ਮੱਝਾਂ ਦੇ। ਲਓ ਵੀ ਰੋਟੀ ਇੱਕ ਵਾਰ ਖਾ ਲਈਏ ਤੇ ਫਿਰ ਜਾਣਾ ਆਪਾਂ ਸੋਨਾਦਰੀ ਤੇ। ਅੱਜ ਨਾ ਹਨੇਰੇ ਹੋਏ ਜਾਣਾ ਵੀ ਬਹੁਤੇ ਲੋਕੀ ਨਾ ਆਉਣ, ਉੱਥੇ ਆਪੇ ਗੱਪਸ਼ਪ ਮਾਰੀਏ। ਹਾਂ ਤੇ ਮੰਜੇ ਮੁੰਜੇ ਸਰਾਇਆ ਸਾਹਿਬ ਨੇ ਢਵਾਤੇ ਆ, ਰੋਟੀ ਖਾ ਕੇ ਫਿਰ ਉੱਥੇ ਚੱਲਦੇ, ਫਿਰ ਉੱਥੇ ਦੀ ਗੱਪਸ਼ਪ ਜਿਹੜੀ ਨਾ ਕੋਈ ਗਾਉਣ ਵਜਾਉਣ ਹੋਊਗਾ। ਸਮੀ ਹੁੰਦਾ ਤੇ ਰੌਣਕ ਵੱਜ ਜਾਣੀ। ਸਮੀ ਕੱਲ ਆਊਗਾ ਸ਼ਾਇਦ। ਅੱਲਾ ਖੈਰ। ਲਓ ਵੀ 5 ਸਟਾਰ ਹੋਟਲ 'ਚ ਜਿਵੇਂ ਨਹੀਂ ਹੱਥ ਧੋਣ ਡੇ, ਸਿਰਫ ਕੁਰਲੀ ਤੋਂ ਹੱਥ ਧੋਣ ਡੇ। ये दोबारा धुलवाए नासिर भाई ने, हमारे हम धो चुके थे पहले। ਮੈਂ ਵੀ ਧੋਣੇ ਯਾਰ। ਅੱਛਾ ਆ ਜਾ। ਤੂੰ ਵੀ ਧੋਤੇ ਕਿ ਨਹੀਂ? ਹਾਂਜੀ ਉਹ 5 ਸਟਾਰ 'ਚ ਜਿਹੜਾ ਹੱਥ ਧੋਂਦਾ ਨਾ ਉਹਨੂੰ ਰੁਪਈਆ ਵੀ 500 ਕੱਢ ਕੇ ਦਿੰਦੇ। ਹੁਣ ਧੋ, ਹੁਣ ਇਹਨੇ ਕਹਿਣਾ ਮੈਂ ਧੋਣੀ ਨਹੀਂ। ਲਓ ਵੀ ਉੱਥੋਂ ਉੱਠ ਕੇ ਅਸੀਂ ਆ ਗਏ ਆ ਅੰਜਮ ਦੇ ਡੇਰੇ ਤੇ। ਉਹ ਸਾਹਮਣੇ ਜਿਹੜੀ 16 ਦਰੀ ਆ ਉੱਥੇ, ਪਰ ਅਸੀਂ ਬਾਹਰ ਬੈਠੇ ਆ ਖੁੱਲੇ ਥਾਂ। ਟ੍ਰੇਨ ਜਿੱਥੋਂ ਲਾਗੋ ਲੰਘਦੀ ਨਾ, ਇੱਥੋਂ ਬਿਲਕੁਲ ਲਾਗੋ ਟ੍ਰੇਨ ਲੰਘਦੀ। ਟ੍ਰੇਨ ਦੀ ਆਂਦੇ ਛਕ 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 ਸੁਣਨੀ ਆ। ਨਾਲੇ ਯਾਤਰੀ ਨੂੰ ਆਂਦੇ ਵੀ ਆਪਣਾ ਨਮਨ ਨੂੰ ਲੜਾਉਣੇ ਮੱਛਰ ਜਰਾ ਵਾਵਾ ਸਾਰੇ। ਉਹ ਯਾਤਰੀ ਸਾਦੇ ਹੀ ਹੁੰਦੇ ਆ ਟ੍ਰੇਨ ਦੇ ਮੁਸਾਫਰ ਨੂੰ। ਤਾਂ ਫਿਰ ਰੇਲ ਗੱਡੀ ਦਿਖਾਈ ਇਹਨੂੰ। ਸਾਡੇ ਖੇਤਾਂ 'ਚੋਂ ਲੰਘਦੀ ਹੈ, ਕਦੀ ਕਦੀ ਦਿਲ 'ਚ ਆਂਦਾ ਵੀ ਇੱਥੇ ਟੱਕ ਛਾਪ ਬਣਾ ਲਈਏ। जिड्डी की स्लो लंघदी है, पानी भज के फड़ाता है। ਭੱਜ ਕੇ ਚਾਹ ਭਾਵੇਂ ਪਿਲਾ ਦੋ ਸਵਾਰੀ ਨੂੰ, ਐਡੀ ਮੱਠੀ ਲੰਘਦੀ ਹੈ। ਅੱਛਾ ਹਾਂ ਉਹ ਮੱਛਰ ਲੰਡਿਆ ਹੋਵੇ, ਉਹ ਪੈਰ ਨੂੰ ਡਿਆ ਹੀ ਮਰ। ਮੱਛਰਾਂ ਨੇ ਵੀ ਇੱਥੋਂ ਹੀ ਖਾਣਾ ਬਾਈ, ਉਹਨਾਂ ਨੇ ਕਿੱਥੇ ਜਾਣਾ। ਪਰੋਣੇ ਬਾਹਰ ਲਿਆ ਕੇ ਤੇ ਮੱਛਰਾਂ ਦੀ ਖੁਰਾਕ। खुलिया है एक, अगर पैरों ते लड़दा होवे ना ते चक लो उत्ते, जगह ज्यादा दिओ। ओ पैर वाला कल्ला गोश्त ना खाणगे, वे जगह वंडी जाऊगी। वावा एरिया आ जाऊगा। ਨਵਦੀਪ ਇੰਜੋਏ ਕਰ ਰਿਹਾ, ਨਵਦੀਪ ਵੀ ਇੰਜੋਏ ਕਰ ਰਿਹਾ। बिल्कुल बिल्कुल ਖੁੱਲੇ ਸਮਾਨ ਦੇ ਥੱਲੇ ਪਏ ਆ, ਵੇਖੋ ਤਾਰੇ ਤੁਰੇ। बिल्कुल ਇਧਰ ਅੰਜਮ ਨਹਿਰ ਨਵਦੀਪ ਨਾਲ ਗੱਲਾਂ ਮਾਰਨ। ਕਿਵੇਂ ਦਾ ਲੱਗਾ ਸੁਭਾਅ ਮੁੰਡੇ ਦਾ? ਬਹੁਤ ਮੁੰਡਾ ਚੰਗਾ ਮੁੰਡਾ ਨਾ, ਤੇ ਬੋਲਦਾ ਬੜਾ ਸੋਹਣਾ। ਕਿਵੇਂ ਬੋਲਦਾ ਵੀ, ਗੱਲ ਆਪ ਸੁਣਾਉਂਦਾ ਹੁੰਦਾ, ਲੱਗਦਾ ਇੰਜ ਵੀ ਜਿਵੇਂ ਸਾਨੂੰ ਪੁੱਛ ਰਿਹਾ। ਇਹਦਾ ਵਿਆਹ ਮਾਰਚ 'ਚ ਵਿਆਹ ਇਹਦਾ। ਅੱਛਾ ਹਾਂ ਚਲੋ ਮਾਸ਼ਾਅੱਲਾ। ਉਹ ਅੱਗੇ ਅੱਬੇ ਮੇਰੇ ਨੂੰ ਪਤਾ ਲੱਗਿਆ ਨਾ ਵੀ ਡਾਕਟਰ ਆ। ਅੱਬੇ ਮੇਰੇ ਨੇ ਪੁੱਛਿਆ ਦੇਖੋ ਵੀ ਲੱਤ ਸੌਂਦੀ ਆ ਵੀ ਦਵਾਈ ਦੱਸ। ਤੇ ਉਹ ਗੱਲਾਂ ਲੱਗੇ ਕਰਨ, ਮਾਲੂਮ ਇੰਜ ਹੁੰਦਾ ਸੀ ਜਿਵੇਂ ਅੱਬਾ ਮੇਰਾ ਡਾਕਟਰ ਆ ਤੇ ਇਹ ਮਰੀਜ਼ ਆ। कह रहे जेड़े डॉक्टर को जांदा ना होगा, डॉक्टर को गया हुंदा। ਅਸੀਂ ਖੁੱਲੇ ਥਾਂ ਮੰਜੇ ਢਾ ਕੇ ਨਾ ਪਏ ਆ ਜੀ, 16 ਦਰੀ 'ਚ ਜਾਣਾ। ਇਧਰ ਸੋਇਆ ਸਾਹਿਬ ਦੇ ਅੱਬਾ ਜੀ ਹੁਣੀ ਪਏ ਨੇ। ਲੋ ਵੀ ਅਸੀਂ ਆ ਗਏ ਹੁਣ ਸਮੁੰਦਰੀ ਸ਼ਹਿਰ ਦੇ ਵਿੱਚ। ਅੰਜਮਾਨ ਦਾ ਜਿਹੜਾ ਸਮੁੰਦਰੀ ਘੁੰਮਣ ਜਾਣਾ, ਤੁਹਾਨੂੰ ਸਮੁੰਦਰੀ ਵਿਖਾ ਕੇ ਲਿਆਉਣਾ। ਇਹ ਇੱਥੇ ਕਪੂਰ ਫੈਮਿਲੀ ਦਾ ਵੀ ਇੱਥੇ ਘਰ ਆ, ਸ਼ਾਇਦ ਸਵੇਰੇ ਉੱਥੇ ਵੀ ਜਾਈਏ। ਤੇ ਉਸ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਜਿਹੜੇ ਫਾਊਂਡਰ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦਾ ਵੀ ਪਿੰਡ ਇੱਥੇ। ਮੈਂ ਵੈਸੇ ਉਹਦੀ ਵੀਡੀਓ ਆਲਰੇਡੀ ਬਣਾਈ ਆ। 140 ਚੱਕ ਪਿੰਡ ਆ ਉਹਨਾਂ ਦਾ। ਤੇ ਅਸੀਂ ਸ਼ਹਿਰ 'ਚ ਆ ਕੇ ਬੈਠੇ ਹੁਣ ਆਂਦੇ ਸੀ ਇੱਕ ਵਾਰੀ ਫੇਰ ਆਈਏ ਸਮੁੰਦਰੀ ਕਿੱਦਾਂ ਦਾ। ਇਹਨਾਂ ਨੂੰ ਸਮੁੰਦਰੀ ਵਿਖਾਉਣ ਲਿਆਏ ਭਾਈ ਸਾਹਿਬ ਨੂੰ। बनाई किसके पास खड़े हो? इधर इधर उधर उधर हेलो जरा क्या है ये है मालिश करानी हो? हाँ जी करा ली जे, रंग बिरंगा तेल जनाब। केड़ा तेल है? थाईलैंड, यूके, कनाडा, मलेशिया, सिंगापुर, जर्मनी, फ्रांस, ते मुंह च पाया पान? हाँ जी ये सारे पाया तुसीं तिन्ना चों ने? मेरे हेलो सारे पान खांदे जे? डॉक्टर साहब ਨੂੰ ਮੈਂ ਅੱਗੇ ਅੱਬੇ ਨੂੰ ਚੈੱਕ ਕਰਾਇਆ ਨਾ,
ਇਹਨੇ ਦਵਾਈ ਵਿੱਚ ਮਾਲਿਸ਼ ਦੱਸੀ ਸੀ। ਉਹ ਆ ਮਾਲਿਸ਼ ਹਾਂ ਲੈ ਜਾ ਇਹਨੂੰ ਅੱਬੇ ਉਹਦੀ ਮਾਲਿਸ਼ ਕਰਵਾ। ਹਾਂ ਉਹ ਇੱਕ ਦੂਰ ਮੈਂ ਕਿਤੇ ਲੈ ਜਾ 20 ਕਿਲੋਮੀਟਰ। ਨਹੀਂ ਨਹੀਂ ਮੈਂ ਆਪ ਕਰ ਦੂੰਗਾ। ਹਾਂ ਮੈਂ ਆਪ ਕਰਿਆ ਕਰੂੰਗਾ। ਨਹੀਂ ਕਰਾਉਣੀ। ਹਾਂ ਸਹੀ ਹੈ ਭਾਈ ਕਰਾ ਦੇ ਪਾਜੀ ਨੂੰ ਮਾਲਿਸ਼ भाई करो इधर ਇਹਨੂੰ ਕੁੱਤ ਕਤਾੜੀਆਂ ਹੁੰਦੀਆਂ। पीछे दबा दो इसको जरा ਇੱਧਰ ਆ ਭਾਈ ਮਾਰਸ਼ ਕਰਨਾ। ਚੰਗੀ ਗੱਲ कर 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 ਨਹੀਂ 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 इधर भी होना भी ਇਹਦੀ ਨਵਦੀਪ ਦੀ ਮਾਲਿਸ਼। ਲੋ ਵੀ ਸਮੁੰਦਰੀ ਸ਼ਹਿਰ ਆਪਾਂ ਲਿਆ ਵੇਖ ਤੇ ਹੁਣ ਚੱਲੀਏ ਫਿਰ ਆਪਾਂ 16 ਦਰੀ ਜਾ ਕੇ ਸਹੀਏ ਲੰਮੇ ਹੋਰ ਹੁਣ ਨੀਂਦ ਆ ਰਹੀ ਹੈ। ਬਿਸਤਰੇ ਬੁਸਤਰੇ ਲਾਏ ਨੇ ਤੇ ਜਾ ਕੇ ਆਪਾਂ ਸੋਈਏ। ਸਵੇਰੇ ਉੱਠਣਾ ਸਵਖਤੇ ਆਨੇ ਵੀ ਸਵੇਰੇ ਸਵਖਤੇ ਵੀਡੀਓ ਬਣਾਉਣੀ ਨਾ। ਚੜ੍ਹਦੀ ਸਵੇਰ ਚੜ੍ਹਦੀ ਸਵੇਰ ਦਿਖਾਉਣੀ। ਹਾਂ ਅੰਜਮ ਬਾਈ ਹਰਾਂ ਦੇ ਪਿੰਡ। ਹਾਂ ਅੱਜ ਦਾ ਕਾਪਾ ਡੋਕੀਆ ਦੇ ਵਿੱਚ ਨਾ ਉਹ ਚੜ੍ਹਦਾ ਸੂਰਜ ਦਿਖਾਉਂਦੇ ਹਾਂ ਇਦਾਂ ਰਹਿਮੇ ਸ਼ਾਹ ਦੇ ਵਿੱਚ ਚੜ੍ਹਦਾ ਸੂਰਜ ਸੁਬਾ ਸੁਬਾ ਇਦਾਂ ਜਿਵੇਂ ਪਹਾੜ ਹੁੰਦੇ ਆ। ਰਹਿਮੇ ਸ਼ਾਹ ਚੜ੍ਹਦਾ ਸੂਰਜ ਹੈ। ਚਲੋ ਕਿੱਥੇ ਵਾਲਾ ਕਿੱਥੇ ਵੇਖਿਆ ਦਾ ਕਿਹੜਾ ਸ਼ਹਿਰ? ਕਿਹੜਾ ਸ਼ਹਿਰ? ਕਾਪਾ ਡੋਕੀਆ ਤੁਰਕੀ ਗਏ ਮੈਂ ਗਿਆ। ਹਾਂ ਮੈਨੂੰ ਪਤਾ। ਕਾਪਾਡੋਕੀਆ ਹੈ ਪੂਰਾ ਸਹੀ ਬੋਲਿਆ। ਹਾਂ ਨਾ ਸਹੀ ਹੁੰਦਾ ਹੁਣ। ਸਹੀ ਸੇਫੀ ਹੋ। ਮੈਂ ਦੇਖੀ ਸੀ ਤੁਹਾਡੀ ਵੀਡੀਓ। ਅਸੀਂ ਆ ਗਏ ਹੁਣ ਨਾ ਅੰਜਮ ਸਰੋਏ ਦੇ ਆਪਣਾ ਨਾ 12-16 ਤਰੀਕ ਤੇ ਆਵੇਂ ਸਾਰੇ ਬੈਠੇ ਆ ਨਵਾਨ ਨੂੰ ਵੇਖਣ ਵਾਸਤੇ ਵੀ ਮੁੰਡਾ ਕਿਵੇਂ ਦਾ ਜਿਹੜਾ ਹਿੰਦੂ ਆਇਆ ਨਾ ਵੀ ਕਿਸ ਤਰ੍ਹਾਂ ਦਾ ਉਦਾਂ ਦਾ ਹੀ ਆ। ਇਹ ਜਿਵੇਂ ਮੈਂ ਕਿ ਗੱਲਾਂ ਕਰਨ ਡਿਆ ਵੀ ਚਾਚਾ ਜੀ ਪੁੱਛਦੇ ਵੀ ਇਹ ਕੀ ਕਰਦਾ। ਇਹ ਡਾਕਟਰ ਸੀ MBBS ਵਾਕਿਆ ਹੀ। ਉਹ ਆਪਣੇ ਪਿੰਡ ਵਾਲਾ ਨਹੀਂ ਅੰਨਾ ਡਾਕਟਰ ਜਾਂ ਅੰਨਾ ਡਾਕਟਰ ਹੈ ਫਲਾਣਾ ਡਾਕਟਰ। ਉਹ ਇਹ ਸਾਡੇ ਪਿੰਡ ਦੀ ਅੰਨਾ ਡਾਕਟਰ ਇੱਕ ਨਾ जो उसे ना नजर कम आता था। अच्छा वो एक इंजेक्शन लगा जैसे माइयां बोल देती गाँव वाली वे पुत मेरे टीका चला तो आंधी मेरा टीका चला जा। वो गया टीका लाने में बत्ती बंद सी जिवें बल्ब चलदा ना आंधी वे डॉक्टर डाकदारा बत्ती तो बाड़ ला आंधे मैं कोई नहीं मैं ला देना और बीमारी पैने तेन दिसदा के घट है। ये वो डॉक्टर नहीं वाकई MBBS है ते इन्हें MBBS करके ते जॉब छड्ड के ते हुण YouTube ते वीडियोज़ बनाउंदा पूरी दुनिया फिरदा। ਤੇ ਜਿਵੇਂ ਮੈਂ ਅੱਗੇ ਕਹਿੰਦਾ ਵੀ ਜਿਹੜੇ ਸਰਕਾਰੀ ਮੁਲਾਜ਼ਮ ਹੈ ਨਾ ਉਹ ਵਾਕਈ ਨਹੀਂ ਛੱਡਦੇ ਨੌਕਰੀ ਨਹੀਂ ਛੱਡਦੇ ਲੇਕਿਨ ਰਿਸਕ ਲੈਣਾ ਪੈਂਦਾ। ਕਿਉਂ ਸਮਝੇ ਮੈਂ? ਇਹਨਾਂ ਬਜ਼ੁਰਗਾਂ ਨੂੰ ਦੱਸਦਾ ਮੈਂ ਰਿਸਕ ਜਿਹਨਾਂ ਬਜ਼ੁਰਗਾਂ ਨੂੰ ਤੂੰ ਦੱਸਦਾ ਨਾ ਉਹਨਾਂ ਨੇ ਤਾਂ ਰਿਸਕ ਹੁਣ ਲੈਣਾ ਵੀ ਨਹੀਂ। ਰਿਸਕ ਤਾਂ ਹੁਣ ਆਪਾਂ ਹੀ ਲੈਣਾ। ਰਿਸਕ ਲੈਣ ਦੀ ਤਾਂ ਆਪਣੀ ਅੰਜਮ ਚਾਚਾ ਜੀ ਅੰਜਮ ਕੀ ਆਦਾ ਆਂਦਾ ਵੀ ਹੁਣ ਬਾਈ ਜਿੰਨੀ ਉਮਰ ਹੈ ਰਿਸਕ ਲੈ ਵੀ ਨਹੀਂ ਸਕਦੇ ਹੁਣ। ਕਿਉਂ ਨਾ ਮੁੰਡਾ ਘੱਲਿਆ ਸਕੂਲ ਹਾਂ ਤੇ ਉਹਨੂੰ ਤੌਲੀਆ ਦੇ ਕੇ ਭੇਜਿਆ। ਅੱਛਾ ਉਹ ਸਕੂਲੋਂ ਜਦੋਂ ਮੁੜ ਗਿਆ ਤੇ ਬਸਤਾ ਖਾਲੀ ਬਈ ਤੌਲੀਆ ਹੈ ਨਹੀਂ। ਹਾਂ ਉਹ ਚਲੀ ਗਈ ਅਗਲੇ ਦਿਨ ਸਕੂਲੇ ਲੜਨ ਵਾਸਤੇ। ਕਹਿੰਦੀ ਵੀ ਤੁਹਾਡੀ ਫੀਸ ਆ ਤੇ ਆਹ ਮਤ ਦੰਨੇ ਤੁਸੀਂ ਨਿਆਣਿਆਂ ਨੂੰ ਵੀ ਤੌਲੀਆ ਕਿਸੇ ਨੇ ਚੋਰੀ ਕਰ ਲਿਆ ਵੀ ਇੱਥੇ ਚੋਰੀਆਂ ਸਿਖਾਣੇ। ਹਾਂ ਉਹ ਜਿਹੜਾ ਸਕੂਲ ਦਾ ਹੈਡ ਮਾਸਟਰ ਸੀ ਉਹ ਕਹਿੰਦਾ ਜੀ ਤੌਲੀਏ ਦੀ ਕੋਈ ਨਿਸ਼ਾਨੀ ਦੱਸੋ ਵੀ ਖਬਰੇ ਅਸੀਂ ਲੱਭ ਹੀ ਲਈਏ। ਉਹ ਕਹਿੰਦੀ ਉਹਦੇ ਨੁੱਕਰ ਤੇ PC ਹੋਟਲ ਲਿਖਿਆ। ਉਹਨੇ ਵੀ ਪਤਾ ਚੱਕਿਆ। ਨਿਸ਼ਾਨੀ ਦੱਸੀ ਉਹਦੇ ਹੋਟਲ ਤੋਂ ਚੱਕਿਆ ਜੀ। ਮੁੰਡਾ ਸੀ ਨਾ ਉਹਨੇ ਪੈਸੇ ਦੇਣੇ ਸੀ ਤੇ ਛੋਟਾ ਸੀ ਦਰਸ ਪੜਦਾ ਸੀ। ਇੱਕ ਦੂਸਰੇ ਕੋ ਪੈਸੇ ਉਹਨੇ ਧਾਰੇ ਲਏ ਤੇ ਦੇਵੇ ਨਾ। ਉਹਨੇ ਅਖੀਰ ਨਾਲ ਉਹਨੂੰ ਡਰਾਉਣ ਵਾਲੇ ਉਹਨੇ ਕਿਹਾ ਮੇਰੇ ਪੈਸੇ ਦੇ ਦੇ ਨਹੀਂ ਮੈਂ ਤੇਰੇ ਕੋ ਅਗਲੇ ਜਹਾਨ ਜਾ ਕੇ ਨਾ 20 ਰੁਪਏ ਸੀ ਨਾ ਤੇ ਮੈਂ ਤੇਰੇ ਕੋ ਅਗਲੇ ਜਹਾਨ ਜਾ ਕੇ 20 ਨੇਕੀਆਂ ਲੈ ਲੈਣੀਆਂ। ਉਹਨੇ ਤਾਂ ਡਰਾਉਣ ਵਾਸਤੇ ਕਿਹਾ। ਉੱਥੇ ਬ੍ਰੇਕ ਉਹਨੇ ਇੱਕ ਗੱਲ ਸੁਣ ਲਾ ਤੇਰੇ ਜੋਗੀਆਂ 20 ਨੇਕੀਆਂ ਮੈਂ ਕਰ ਲਾਂਗਾ ਤੇ ਦੁਬਾਰਾ ਮੈਨੂੰ ਪੈਸੇ ਨਾ ਪੁੱਛੀ। ਤੇਰੇ ਜੋਗੀਆਂ ਭਾਈ ਮੈਂ ਕਰਾਂਗਾ ਔਖਾ ਤੂੰ ਨਾ ਕਹਿੰਦਾ ਗਾ ਪੈਸੇ ਨਾ ਮੰਗੀ ਨੇਕੀਆਂ ਤੈਨੂੰ ਛੱਡੀਆਂ। ਹੁਣ ਨਾ ਬਾਈ ਨਾਸਰ ਤੁਸੀਂ ਦੱਸੋ ਕਿਵੇਂ ਕਰਨੀ। ਨੇਕੀਆਂ ਲੈਣੀਆਂ। ਇੱਕ ਨੇ ਚੋਰੀ ਕੀਤੀ ਨਾ ਬੰਦੇ ਨੇ ਉਹਨੇ ਕਿਹਾ ਵੀ ਤੂੰ ਨਾ ਨਿਆਂ ਦੇ। ਉਹਨੇ ਕਿਹਾ ਨਿਆਂ ਲੈਣਾ ਕਿ ਚੋਰੀ ਲੈਣੀ। ਹੁਣ ਨਾ ਤਾਂ ਜੇ ਚੋਰੀ ਮੰਗਣ ਦੇਖ ਕੀਤੀ ਕੋਈ ਨਹੀਂ ਨਿਆਂ ਲੈਣਾ ਕਿ ਫਿਰ ਨਿਆਂ ਹੀ ਲੱਭਣਾ ਚੋਰੀ ਕੋਈ ਨਹੀਂ ਲੱਭਣੀ। ਤੂੰ ਨੇਕੀਆਂ ਲੈਣੀਆਂ ਤੇ ਸਵੇਰ ਤੋਂ ਮੈਂ ਸ਼ੁਰੂ ਕਰਾਂ। ਅੱਛਾ ਜੀ ਜਿਹੜਾ ਤੁਹਾਡੇ ਰੇਲਵੇ ਦਾ ਸਿਸਟਮ ਆ ਇਹ ਬਹੁਤ ਤਕੜਾ ਕਹਿੰਦੇ ਵੀ ਬੜਾ ਲੰਬਾ ਚੌੜਾ। हाँ शायद इंडिया में दूसरी या तीसरी शायद सबसे बड़ी ट्रेन का नेटवर्क है पूरे इंडिया में। तो इंडिया में अगर ट्रेन बंद हो जाएंगी तो पूरा देश बंद हो जाएगा उस दिन अगर ट्रेनें चलनी बंद होगी। क्योंकि एक गरीब बंदा है ना तो वो मतलब मान लो नॉर्थ इंडिया से लेकर पूरा साउथ इंडिया 2000 किलोमीटर वो फ्री में भी जा सकता है
ट्रेन में बैठ के। बोले बोले तो जनरल डिब्बे में जाना पड़ता है, बिना टिकट के जाते हैं लोग, वैसे टिकट लेनी पड़ती है, पर बहुत ही सस्ती टिकट है, 200-300 रुपये में पूरा 2-3 हज़ार किलोमीटर जा सकता है। तो गरीबों के लिए भी सहूलियत है, और जो फ्लाइट अफोर्ड नहीं कर सकते उनके लिए भी ट्रेन, और जिनके पास गाड़ियाँ नहीं हैं तो उनके लिए ट्रेन का सिस्टम सही है इंडिया में, बहुत अच्छा है ट्रेन का सिस्टम। लेट वेट होती रहती है पर काफ़ी अच्छा है। नहीं, उस दिन टाइम पे आई थी आप लोगों की ट्रेन भी। ਇੱਥੇ ਨਾ 12 ਵਾਲੀ ਗੱਡੀ ਆਈ 1 ਵਜੇ, ਬੰਦਾ ਭੱਜ ਕੇ ਚੜਨ ਲੱਗਾ, ਅੱਗੋਂ ਟੀਟੀ ਨੇ ਰੋਕਤਾ, ਉਹ ਕਹਿੰਦਾ ਵੀ ਮੇਰੇ ਕੋਲ ਟਿਕਟ ਆ, ਉਹ ਕਹਿੰਦਾ ਇਹ ਕੱਲ ਵਾਲੀ ਆਈ ਆ। ਤੂੰ ਅੱਜ ਵਾਲੀ ਸਮਝਿਆ, ਸਾਡੇ ਤਾਂ ਇੱਥੇ ਇਹ ਹਾਲਾਤ ਆ। नहीं भाजी, वो बात ये है कि अपने देश में सबको ही मतलब वो बेकार लगता है। जैसे मैं भी बाहर घूमता हूँ तो इंडिया में कमियां निकाल देता हूँ, क्योंकि बंदा अपने ही देश में कमी निकालेगा ना। अब मैं आपके देश में कमी निकाल के चला जाऊँ तो वो मतलब बनेगा। ਜਾਣਾ ਕਿੱਥੇ ਆ ਫੇ? ਜਾਣ ਦਿੰਦੇ ਅਸੀਂ। ਸਹੀ ਗੱਲ ਆ। ਨਹੀਂ ਉਹ ਤਾਂ ਹੁਣ ਹਾਦਸੇ 'ਚ ਲੱਗੇ ਆ, ਸਾਡੇ ਦੇਸ਼ ਵਰਗਾ ਤਾਂ ਦੇਸ਼ ਹੀ ਕੋਈ ਨਹੀਂ। हाँ बिल्कुल बिल्कुल। हाँ, जो मतलब मैं बहुत देश घूमे हैं, तो उसमें जैसे यहाँ पे इंडिया पाकिस्तान में अगर कोई बंदा कम भी पैसे कमा रहा है ना, तो उसको 3 टाइम का खाना मिल जाएगा। वाह 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 वाह। घर सर पे छत भी मिल जाएगी उसको। पर दूसरे देशों में ਨਹੀਂ, ਉਹਨੇ ਬੜੀ ਨੁਕਤੇ ਦੀ ਗੱਲ ਕਰੀ, ਕਹਿੰਦਾ ਵੀ 137 ਮੁਲਕ ਘੁੰਮੇ ਆ, ਇਸ ਮੁਲਕਾਂ ਜਿਹੜੇ ਦੋਵਾਂ ਦੀ ਦੱਸੀ ਨਾ, ਇੱਕੋ ਵਸੇਬ ਆ ਨਾ ਇੰਡੀਆ ਪਾਕਿਸਤਾਨ ਦਾ, ਵਸੇਬ ਇੱਕ ਆ। ਉਹ ਕਹਿੰਦਾ ਵੀ ਇੱਥੇ ਅਹਿਸਾਸ ਆ, ਬੰਦਿਆਂ 'ਚ ਭਰਾਗਤ ਹੈਗੀ ਹੈ, ਵੀ 3 ਟਾਈਮ ਰੋਟੀ ਵੀ ਲੱਭ ਜੂਗੀ ਤੇ ਛੱਤ ਵੀ ਲੱਭ ਜੂ। ਕੀ ਬਾਤ ਹੈ। ਦੂਏ ਮੁਲਕਾਂ ਦੇ ਵਿੱਚ ਇਦਾਂ ਵਸੇਬ ਨਹੀਂ ਹੈਗਾ। हाँ, दूसरे देशों में आपको अच्छे पैसे कमाने पड़ेंगे, ਹਾਂ, तब आपको जाके कोई खाना मिलेगा। ਵਾਹ ਵਾਹ ਵਾਹ। ਅੰਜਮ ਕਹਿੰਦੇ ਨੇ ਵੀ ਵਿਆਹਾਂ ਤੇ ਖਰਚਾ ਕਰਕੇ ਮੁਰਗੇ ਲੱਥਦਾ ਨਹੀਂ। ਉਹ ਸਾਡੇ ਇੱਕ ਰਿਸ਼ਤੇਦਾਰ, ਉਹਨਾਂ ਨੂੰ ਵਿਆਹ ਤੇ ਨਾ 2000 ਬੰਦਾ ਸੱਦ ਲਿਆ, ਅੱਛਾ, ਤੇ 8 ਕੈਮਰਾਮੈਨ ਕਿ ਤਸਵੀਰਾਂ ਖਿੱਚਣ ਵਾਲੇ। ਵਾਹ ਵਾਹ। ਚਾਚਾ ਮੇਰਾ ਆ ਕੇ ਉਹਨਾਂ ਨੂੰ ਤਸਵੀਰਾਂ ਖਿੱਚਣ, ਕੋਈ ਇਧਰੋਂ ਕੈਮਰਾਮੈਨ ਦੇ ਮੁੜ ਗਿਆ ਤਾਂ ਉਹ 8 ਕੈਮਰਾਮੈਨ ਨਾ ਫੋਨ ਕਰਨ ਵੀ ਤਸਵੀਰਾਂ ਲੈ ਜਾਓ, ਕੋਈ ਤਸਵੀਰਾਂ ਲੈਣੀ ਨਾ ਜਾਵੇ। ਇਦਾਂ ਹੀ ਹੁੰਦਾ ਇੱਥੇ। ਉਹ ਫਿਰ ਨਾ ਅਗਲੇ ਸਾਲ ਮੂੰਜੀ ਆਈ, ਉਹਨਾਂ ਮੂੰਜੀ ਬੀਜੀ ਤੇ ਫਿਰ ਕੈਮਰਾਮੈਨਾਂ ਦੇ ਪੈਸੇ ਦਿੱਤੇ। ਹਾਂ, ਇਹ ਇਦਾਂ ਹੀ ਇੱਥੇ, ਇਦਾਂ ਹੀ ਭਾਈ ਇਹੀ ਹਾਲਾਤ ਇੱਥੇ। ਲੱਗਦਾ ਵੀ ਦੇਸ਼ ਤੁਹਾਡਾ ਕੋ ਅੱਗੇ ਵਧਿਆ, ਕੋ 2 ਕਦਮ ਤੁਰਿਆ ਅੱਗੇ। हाँ जी भाजी बिल्कुल। पिछले 15-20 साल में, जब मैं तो हुई 28 साल का, तो पिछले 15 साल का ही बता सकता हूँ। मेरे को लगा है कि तरक्की तो हुई है, नाम हुआ है। जैसे मैं बाहर घूमता हूँ ना, तो किसी को इंडिया बताता हूँ तो उनको पता है कि इंडिया क्या है, और वो कहता है हाँ भाई आपके देश ने काफ़ी तरक्की करी है। अब मैं अपने मुंह से नहीं, वो लोग कहते हैं, तो कुछ ना कुछ तो इम्पैक्ट हुआ है मतलब पूरी दुनिया में इंडिया के नाम से। ਤੁਰਿਆ ਸਾਡਾ ਵੀ ਹੈ ਮੁਲਕ, ਪਰ ਇਹ ਪਿਛਾਂ ਨੂੰ ਤੁਰ ਪਿਆ। ਇਹਦਾ ਮੂੰਹ ਕਿਸੇ ਨੇ ਪਿਛਾਂ ਨੂੰ ਕੀਤਾ ਤੇ ਉਹਨੂੰ ਤੁਰ ਪਿਆ। ਤੁਰਿਆ ਤਾਂ ਹੈ, ਪਰ ਚਲੋ ਕਦੇ ਇਹਦਾ ਵੀ ਮੂੰਹ ਸਿੱਧਾ ਹੋ। 10-15 साल पहले जाओगे, 10-15 साल पहले जाओगे तब आपको भी लगेगा कि ਉਸਮਾਨ ਦੀ ਆਓ ਜੀ। ਉਹ ਗੱਲ ਸੁਣੀ ਸੀ, ਜਿਵੇਂ ਕਹਿੰਦੇ ਪਿੱਛੇ ਨੂੰ ਤੁਰਿਆ ਬੰਦਾ ਨਾ, ਤੁਰ ਪਿਆ ਧੁੰਦ ਦੇ ਵਿੱਚ ਪੈਦਲ ਲਾਹੌਰੋਂ ਸ਼ੇਖੂਪੁਰੇ। ਉਹਨੇ ਕਿਹਾ ਜਿਹੜਾ ਲਾਹੌਰੋਂ ਜਾ ਰਿਹਾ ਤੇ ਰੋਡ ਦੇ ਉੱਤੇ ਜਾ ਰਿਹਾ, ਉਹ ਵਿੱਚ ਨੂੰ ਬੁੱਕਲ ਮਾਰੀ ਨਾ ਉਹਨੇ, ਤੇ ਉਹਦਾ ਮੂੰਹ ਪਿੱਛੇ ਨੂੰ ਹੋ ਗਿਆ। ਉਹ ਸ਼ਾਮ ਨੂੰ ਫਿਰ ਵਾਪਸ ਹੀ ਪਹੁੰਚ ਗਿਆ। ਐਂ ਘੁੰਮ ਕੇ ਜੇ ਉਧਰ ਮੂੰਹ ਘੁੰਮ ਗਿਆ ਉਹਦਾ, ਇਦਾਂ ਹੋ ਗਿਆ। ਹਾਂ, ਉਹ ਨਾ ਜੀ, ਸਾਡੇ ਤਾਂ ਇੱਥੇ ਹਾਲਾਤ ਇਦਾਂ ਬਈ ਕੋਈ ਨਸ਼ਈ ਨਾ ਪਿਆ ਸੀ ਜੀ ਕਬਰਸਤਾਨ 'ਚ। ਸਮਝ ਆਂਦੀ ਮੇਰੀ ਗੱਲ ਦੀ? नहीं, ये वाली नहीं है। ਇਦਾਂ ਤਾਂ ਕਰੀ ਜਾਓ ਨਾ, ਮੈਨੂੰ ਤਾਂ ਹੌਸਲਾ ਰਹੇ। ਨਸ਼ਈ ਕਬਰਸਤਾਨ 'ਚ ਪਿਆ, ਉਹਨੂੰ ਜਾ ਕੇ ਉਹਨੇ ਠਾਇਆ, ਹੁੱਜੇ ਹਾਜੇ ਮਾਰੇ ਰਿਸ਼ਤੇਦਾਰਾਂ ਨੇ ਵੀ ਤੂੰ ਇੱਥੇ ਪਿਆ, ਵੀ ਅੱਬਾ ਤੇਰਾ ਫੌਤ ਹੋ ਗਿਆ ਤੇ ਚੱਲ ਘਰ। ਹੁਣ ਲੱਭਿਆ ਨਹੀਂ ਇਦਾਂ ਨਹੀਂ, ਉਹਨੂੰ ਉਰਦੂ 'ਚ ਸੁਣਾ, ਹਿੰਦੀ 'ਚ। एक बंदा था, नशा करता था, नशा करके घरों निकलिया, जाके कब्रस्तान में सौ गया। मगरों ओदा अब्बा फौत हो गया। ਉਹਦੇ ਰਿਸ਼ਤੇਦਾਰ ਲੱਭਣ ਲੱਗ ਗਏ, ਨਾ ਲੱਗ ਗਏ ढूंढने लग गए, ना लब्बा। लभदे आखिर कब्रस्तान में मिला। उसको जाके बताया भी तेरा तो अब्बा फौत हो गया। वो घर चला गया। घर गया, उन्होंने जाके नवा धवा के जो कब्रस्तान च दफना के घरे आए ना, वो मुंडा फिर ना लभे। फिर ढूंढने चले गए, ढूंढ के कब्रस्तान में चले गए। वो फिर वो नशा करके पिया, उन्होंने जाके फिर उठाया भी उठ यार, तू अजे इतने तो तेन नहीं पता भी तेरा अब्बा मर गया। वो उठा, कहता अब्बा फिर मर गया।
ਉਹ ਕਹਿੰਦਾ ਵੀ ਹੁਣ ਤਾਂ ਦਫਨਾ ਕੇ ਆਏ ਵੀ अच्छा, ਆਪਾਂ ये ਫਿਰ बताओ, मेरा ये सवाल है, इतने आप जोक लाते कहाँ से हो? भाई जब से आए 3 घंटे हुए हैं, मैं 30 जोक सुन चुका हूँ। ਹਾਂ ਜੋ खुद बनाते हो? ਸਾਡਾ ਜੀ ਮੇਨ ਕੰਮ ਜੋਕਾਂ ਦਾ ਹੀ ਹੈ। ਹਾਂ ਹਾਂ ਬਾਈ ਬੀਜੀ ਤਾਂ ਅਸੀਂ ਕਰਦੇ ਹਾਂ ਸ਼ੌਕ ਨੂੰ, ਕੰਮ ਸਾਡਾ ਜੋਕਾਂ ਦਾ ਹੀ है। इधर हमारे जो है ना बंदे थोड़े से हैं, टाइम उनके पास हैगा, वेले हाँ खासा टाइम है, तो पर जोक ही बनाते हैं, हाँ टाइम पास करते हैं, जोक ही चलते ਔਰ हैं। ਜਿਵੇਂ ਉਹਦੇ ਵਾਲੀ ਗੱਲ ਹੋ ਰਹੀ ਸੀ ਨਾ ਕਿ ਉਹ ਅਮਲੀ ਕਹਿੰਦੇ ਇਹਨਾਂ ਨੂੰ, ਹਾਂ, ਅਮਲੀ। ਹਾਂ, ਬੈਠਾ ਸੀ ਉਹ ਕਹਿੰਦੇ ਸੀ, ਉਹ ਆਇਆ ਤੇ ਜਹਾਜ਼ ਸੀਗਾ ਨਸ਼ਈ, ਉਹਨੇ ਆ ਕੇ ਪੁੱਛਿਆ ਕਿ ਜ਼ਿਮੀਂਦਾਰ ਨੂੰ, ਉਹਨੇ ਕਿਹਾ ਯਾਰ ਮੈਂ ਇੱਥੋਂ ਗੋਂਗਲੂ ਪੱਟ ਲਵਾਂ ਇੱਕ, ਉਹਨੇ ਕਿਹਾ ਠੀਕ ਹੈ ਪੱਟ ਲਾ। ਉਹ ਆਇਆ ਤੇ ਉਹ ਹੁਣ ਪੱਟਣ ਲੱਗਿਆ ਤੇ ਉੱਥੇ ਉਹਦੀ ਅੱਖ ਲੱਗ ਗਈ, ਨੀਂਦ ਆ ਗਈ, ਸੁਸਤੀ ਦਾ ਮਾਰਿਆ ਤੇ ਨਸ਼ੇ 'ਚ ਸੀ, ਉਹ ਉੱਥੇ ਹੀ ਸੋ ਗਿਆ, ਰਾਤ ਪੈ ਗਈ ਉਹਨੂੰ। ਸਵੇਰੇ ਫਿਰ ਜ਼ਿਮੀਂਦਾਰ ਦੁਬਾਰਾ ਫੇਰਾ ਮਾਰਨ ਆਇਆ ਤੇ ਉਹ ਫੇਰ ਉਹਨੇ ਕਿਹਾ ਤੈਨੂੰ ਹਲੇ ਕੱਲ ਕਿਹਾ ਤੂੰ ਪੱਟਣ ਦਾ, ਪੁੱਛਿਆ ਤੇ ਕੱਲ ਪਟਾਇਆ ਤੈਨੂੰ, ਅੱਜ ਫਿਰ ਤੂੰ ਪੱਟਿਆ। ਉਹਨੇ ਕਿਹਾ ਜੀ ਮੈਂ ਤਾਂ ਕੱਲ ਵਾਲਾ ਹੀ ਪੱਟ ਰਿਹਾ, ਹਲੇ ਕੱਲ ਵਾਲੇ ਨਹੀਂ ਲੱਗਿਆ। ਉਹ ਤੇ ਪੂਰਾ ਕਰਾਂਗਾ। हालात जी जैसे भी हो ना जी, हमारे जो पाकिस्तानी है ना ये खुश रहते हैं। बिल्कुल, देखा है मैंने, हाँ देखा है 10 दिनों में। हाँ जी, जेब में रुपया हो ना हो ये बस ऐसे ही काम चलता है। हाँ जी। ਰੋਟੀ ਤੋਂ ਯਾਦ ਆਇਆ, ਇੱਕ ਬੰਦਾ ਨਾ ਕਰਤਬ ਕਰਦਾ ਸੀ ਸਰਕਸ ਤੇ ਜਾਂ ਮੁਖਤਲਫ, ਉਹ ਉੱਥੇ ਉਹਦੀ ਆਈਟਮ ਇਹ ਸੀ ਕਿ ਉਹ ਨਾ 100 ਰੋਟੀ ਖਾ ਕੇ ਦਿਖਾਉਂਦਾ ਸੀ ਇੱਕ ਟਾਈਮ। ਟਿਕਟ ਤੇ ਲੋਕ ਸ਼ੋਅ ਦੇਖਦੇ ਸੀ, 3 ਵਜੇ ਵਾਲਾ ਸ਼ੋਅ ਚਲਾਇਆ, 100 ਰੋਟੀ ਖਾ ਕੇ ਦਿਖਾਈ, ਤਾੜੀਆਂ ਵੱਜੀਆਂ, ਸ਼ੋਅ ਮੁੱਕ ਗਿਆ। 5 ਵਜੇ ਵਾਲਾ ਦਿਖਾਇਆ, 100 ਰੋਟੀ ਖਾ ਕੇ ਦਿਖਾਈ, ਸ਼ੋਅ ਮੁੱਕ ਗਿਆ। 8 ਵਜੇ ਵਾਲੇ ਟਾਈਮ ਨਾ ਉਹ ਕਹਿੰਦਾ ਗਾਇਬ ਹੋ ਗਿਆ। ਉਹ ਬੰਦਾ ਲੱਭੇ ਉਹਨੂੰ ਫੋਨ ਫਾਨ ਕੀਤੇ, ਉਹਨੇ ਕਿਹਾ ਕਿੱਥੇ ਗਿਆ, ਬਾਬਾ ਦੇਰ ਬਾਅਦ ਉਹਨੇ ਕਿਹਾ ਕਿੱਥੇ ਗਿਆ ਸੀ, ਉਹਨੇ ਕਿਹਾ ਘਰ ਗਿਆ ਸੀ, ਉਹਨੇ ਕਿਹਾ ਖੈਰ ਸੀ, ਉਹਨੇ ਕਿਹਾ ਰੋਟੀ ਖਾਣ ਗਿਆ ਸੀ। ਵੀ ਉਹ ਮੈਂ ਕੰਮ ਹੀ ਕਰੀ ਜਾਵਾਂ, ਰੋਟੀ ਨਾ ਖਾਵਾਂ, ਉਹ ਡਿਊਟੀ ਸੀ, ਇਹ ਰੋਟੀ ਫਿਰ ਖਾਣੀ। ਲਓ ਵੀ ਲਓ ਵੀ ਟਾਈਮ ਹੋ ਗਿਆ ਵਾਹਵਾ ਰਾਤ ਦਾ, ਤੇ ਅੱਜ ਦਾ ਵਲੌਗ ਇੱਥੇ ਮੁਕਾ ਦਿੰਦੇ ਆਪਾਂ। ਤੇ ਕੱਲ ਸਵੇਰੇ, ਅੱਜ ਰਾਤੀ ਸੌਣਾ ਸੀ ਇੱਥੇ, ਆ ਵੇਖੋ ਮੰਜੇ ਮੁੰਜੇ ਲੱਗੇ ਆ ਅੱਗੇ, ਨਹੀਂ ਪਰ ਗੁਰਚੇਤ ਹੋਣੀ ਆਏ ਸੁੱਤੇ, ਤੇ ਇੱਥੇ ਹੀ ਸੌਣਾ। ਤੇ ਆਹ ਬੰਦੇ ਨੂੰ ਡਰ ਲੱਗਦਾ, ਆਂਦਾ ਮੈਨੂੰ ਉਸ ਪਾਸੇ ਨਾ ਪਾਇਓ, ਦੀਵਾਰ ਵਾਲੇ ਪਾਸੇ ਨਾ ਪਾਇਓ, ਨਾ ਵਿਚਕਾਰ ਪਾਇਓ ਮੈਨੂੰ। वो डरते नहीं हो? भाई सांप से डरते हैं, वैसे शेर आ जाएगा तो नहीं डरूंगा, सांप से डरूंगा। ਚੈਨਲ ਬਦਲ ਦੇਣਾ ਆਪਾਂ ਮੇਰੇ ਸ਼ੇਰ ਤਾਂ ਲਓ ਜੀ, ਬਾਕੀ ਸ਼ੁਕਰ ਵੇਲਾ ਗੱਲਾਂ ਬਾਤਾਂ ਹੋਣਗੀਆਂ ਕੱਲ ਮਿਲਦੇ ਆ ਤੁਹਾਨੂੰ ਫੇਰ ਇੱਕ ਨਵੇਂ ਵਲੌਗ ਚ। ਰੱਬ ਰੱਖਾ। ਇੱਥੇ ਕਿੱਥੇ ਸ਼ੇਰ ਆ?